ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਤੇ ਸਾਡੇ ਨਾਲ ਜੁੜਦੇ ਨੇ ਮਿੰਟੂ ਗੁਰਸਰੀਆ ਜੀ। ਦੱਸਦੇ ਨੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰ ਰਿਹਾ, ਕੀ ਉਥਲ ਪੁਥਲ ਹੋ ਰਹੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੌਂਟ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲੋਵਿਸ, ਬਿੰਦਰ ਧਾਰੀਵਾਲ ਬੇਕਰਸਫੀਲਡ, ਅਰਜਨ ਸਿੰਘ ਸੰਧੂ ਟੈਕਨੋਲੋਜੀ ਵਾਈਸੀਲੀਆ, ਪੌਲ ਨੇਚਰ ਬਿੰਦਰ ਖਾਲਸਾ ਫਰੈਜ਼ਨੋ ਤੋਂ, ਜਸਪਾਲ ਸਿੰਘ ਜਸਪ੍ਰੀਤ ਸਹੋਤਾ ਫਰੈਜ਼ਨੋ, ਪ੍ਰਭਜੋਦੀਪ ਸਿੰਘ ਤੇ ਸਨੀ ਗਰੇਵਾਲ, ਮਨਜੀਤ ਸਿੰਘ ਪੱਤਰ ਤੇ ਰਣਦੀਪ ਸਿੰਘ ਬਾਜਵਾ ਫਰੈਜ਼ਨੋ, ਬਿੰਦਾ ਅਟਵਾਲ ਤੇ ਗਿੰਦਾ ਅਟਵਾਲ ਜੀ ਫਰੈਜ਼ਨੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ, ਜਿਸ ਤਰ੍ਹਾਂ ਭਾਰਤ ਦੇ ਵਿੱਚ ਇਹ ਹੈਗਾ ਕਿ ਕਹਿੰਦੇ ਆ ਆਜ਼ਾਦੀ ਆ, ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ ਗੀ। ABP ਵਾਲਿਆਂ ਨੇ ਕਨਈਆ ਦਾ ਸਮਾਗਮ ਨਹੀਂ ਹੋਣ ਦਿੱਤਾ। ਦੇਖੋ, ਇਹ ਜਿਹੜਾ ਕਨਈਆ JNU ਵਾਲਾ ਹੁਣ ਤੇ ਬਹੁਤ ਮਸ਼ਹੂਰ ਹੋ ਗਿਆ, ਇਹਨੇ ਕਿਤਾਬ ਲਿਖੀ ਆ। ਜੋ ਵੀ ਪ੍ਰਕਰਨ ਬਾਅਦ ਚ ਹੋਇਆ JNU ਦੇ ਵਿੱਚ, ਜਿਸ ਤਰੀਕੇ ਨਾਲ ਨਾਅਰੇਬਾਜ਼ੀ ਨੂੰ ਲੈ ਕੇ ਇੱਕ ਵਿਵਾਦ ਹੋਇਆ ਸੀਗਾ, ਉਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ। ਵਕੀਲਾਂ ਨੇ ਜੋ ਇਹਦੇ ਨਾਲ ਕੀਤਾ, ਉਹ ਇੱਕ ਲੰਮਾ ਚੌੜਾ ਪ੍ਰਕਰਨ ਸੀਗਾ। ਤਾਂ ਇਹਨੇ ਫਿਰ ਆਪਣੀ ਇੱਕ ਕਿਤਾਬ ਲਿਖੀ ਆ ਹੁਣ, ਜਿਹਦਾ ਨਾਂ ਆ ਬਿਹਾਰ ਤੋਂ ਤਿਹਾੜ ਤੱਕ। ਮਤਲਬ ਕਿ ਉਹ ਜਿੱਥੋਂ ਉੱਠਿਆ ਇੱਕ ਸਧਾਰਨ ਜਿਹੇ ਪਰਿਵਾਰ ਚੋਂ ਤੇ ਫਿਰ ਤਿਹਾੜ ਦੇ ਜੇਲ੍ਹ ਤੱਕ ਕਿੱਦਾਂ ਪਹੁੰਚਿਆ, ਉਹ ਸਾਰਾ ਸਫ਼ਰ ਜਿਹੜਾ ਉਹ ਇਹਨੇ ਕਲਮਬੱਧ ਕੀਤਾ ਕਿਤਾਬ ਦੇ ਜ਼ਰੀਏ। ਤੇ ਉਸ ਕਿਤਾਬ ਦੇ ਸਿਲਸਿਲੇ 'ਚ ਇਹਨੇ ਲਖਨਊ ਜਾਣਾ ਸੀਗਾ। ਉੱਥੇ ਇੱਕ ਲਿਟਰੇਰੀ ਫੈਸਟੀਵਲ ਸੀਗਾ, ਉਹਦੇ ਵਿੱਚ ਜਾ ਕੇ ਆਪਣੀ ਕਿਤਾਬ ਤੇ ਗੱਲਬਾਤ ਕਰਨੀ ਸੀ ਇਹਨੇ। ਪਰ ਉਸ ਤੋਂ ਪਹਿਲਾਂ ਕਿ ਇਹ ਕਿਤਾਬ ਤੇ ਗੱਲਬਾਤ ਕਰਦਾ, ਉੱਥੇ ਜਨਾਬ ਹੋਰੀ ਪਹੁੰਚ ਗਏ ABVP ਵਾਲੇ। ਉਹ ਤੁਹਾਨੂੰ ਪਤਾ ਹੀ ਆ ਕਿ ਝੰਡਾ ਚੁੱਕਦੇ ਆ, ਉਹ ਕਹਿੰਦੇ ਕਿ ਅਸੀਂ ਇਸ ਭਾਰਤ ਦੇ ਝੰਡਾ ਬਰਦਾਰ ਆ। ਉਹਨਾਂ ਨੇ ਫਿਰ ਉੱਥੇ ਜਾ ਕੇ ਇਸ ਸਮਾਗਮ ਨੂੰ ਰੁਕਵਾਉਣ ਲਈ ਕਾਫੀ ਧੱਕੇਸ਼ਾਹੀ ਕੀਤੀ, ਜ਼ੋਰ ਅਜ਼ਮਾਇਸ਼ ਕੀਤੀ। ਇਹਦੇ ਵੀ ਜਿਹੜੇ ਸਮਰਥਕ ਸੀਗੇ, ਉਹਨਾਂ ਵੀ ਯਤਨ ਕੀਤਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਖਦੇੜਿਆ ਜਾਵੇ। ਤਾਂ ਦੋ ਧਿਰਾਂ ਦੇ ਵਿੱਚ ਹੱਥੋਂ ਪਾਈ ਵੀ ਹੋਈ। ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਸੀਗਾ, ਉਹਨੇ ਇਸ ਖਤਰੇ ਨੂੰ ਭਾਂਪਦਿਆਂ ਕਿ ਕਿਤੇ ਕੋਈ ਵੱਡੀ ਝੜਪ ਨਾ ਹੋ ਜਾਵੇ, ਉਹਨਾਂ ਨੇ ਇਸ ਸਮਾਗਮ ਨੂੰ ਰੱਦ ਕਰ ਦਿੱਤਾ। ਯਾਨੀ ਇਹ ਕਈ ਦਿਨ ਚੱਲਣਾ ਸੀਗਾ, ਪਰ ਪਹਿਲੇ ਰੋਜ਼ ਹੀ ਇਹਨੂੰ ਖਤਮ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਨਈਆ ਦੀ ਵਾਰੀ ਆਈ। ਕਨਈਆ ਨੇ ਕਾਫੀ ਤੱਤੀਆਂ ਠੰਡੀਆਂ ਸੁਣਾਈਆਂ। ਉਹ ਕਹਿੰਦੇ ਕਿ ਯੋਗੀ ਹੋਰਾਂ ਦਾ ਰਾਮ ਰਾਜ ਜਿਹੜਾ ਅਸੀਂ ਵੇਖਦੇ ਪਏ ਹਾਂ, ਇਸ ਰਾਮ ਰਾਜ ਦੇ ਵਿੱਚ ਲੱਗਦਾ ਏਦਾਂ ਕਿ ਰਾਮ ਬਨਵਾਸ ਤੇ ਚਲਾ ਗਿਆ। ਉਹਨੇ ਹੋਰ ਵੀ ਗੱਲਾਂ ਕਹੀਆਂ। ਉਹ ਕਹਿੰਦਾ ਕਿ ਜੇ ਕੋਈ ਮੇਰੇ ਨਾਲ ਸਵਾਲ ਜਵਾਬ ਕਰਨਾ ਤੇ ਤੁਸੀਂ ਬੰਦਿਆਂ ਕੋਲ ਆਪਣੇ ਸਵਾਲ ਰੱਖੋ, ਮੈਂ ਤੁਹਾਡੇ ਜਵਾਬ ਦੇਣਾ। ਸੰਵਾਦ ਕਰਦੇ ਹਾਂ, ਆਓ ਆਪਾਂ ਬਹਿਸ ਕਰਦੇ ਹਾਂ। ਇਹ ਕੀ ਹੋਇਆ, ਤੁਸੀਂ ਧਾਤਾ ਕਰਕੇ ਆ ਜਾਂਦੇ ਜੇ, ਹਰੇਕ ਸਮਾਗਮ ਦੇ ਵਿੱਚ ਤੁਹਾਡਾ ਇਹੋ ਹਾਲ ਆ। ਉਹਨੇ ਬੜੀਆਂ ਇਹਨਾਂ ਨੂੰ ਤਿੱਖੀਆਂ ਸੁਣਾਈਆਂ ਨੇ, ਪਰ ਇਹਨਾਂ ਦੇ ਤੁਹਾਨੂੰ ਪਤਾ ਹੀ ਆ ਕਿ ਕੰਨਾਂ ਦੇ ਵਿੱਚ ਫਿਰ ਚੱਪੇ ਆ ਜਾਂਦੇ ਆ, ਇਹੋ ਜਿਹੀਆਂ ਗੱਲਾਂ ਸੁਣਦੇ ਨਹੀਂ ਹੈ। ਪਰ ਜਿਸ ਤਰੀਕੇ ਨਾਲ ਇਹ ਸਮਾਗਮ ਰੱਦ ਕਰਵਾਇਆ ਗਿਆ, ਇਹ ਧੱਕੇਸ਼ਾਹੀ ਦੀ ਇੰਤਹਾ ਹੈ। ਔਰ ਇਹ ਪਹਿਲੀ ਵਾਰੀ ਨਹੀਂ ਕੀਤਾ ABVP ਵਾਲਿਆਂ ਨੇ। ਵਰਿੰਦਾਵਨ ਦੇ ਵਿੱਚ ਇੱਕ ਨਾਸਤਿਕ ਸਮਾਗਮ ਹੋਣਾ ਸੀਗਾ, ਉਹਦੇ ਵਿੱਚ ਇੱਕ ਐਸੇ ਸੱਜਣ ਨੇ ਨੁਮਾਇੰਦਗੀ ਕਰਨੀ ਸੀ ਜਿਹੜਾ ਖੁਦ ਪਹਿਲਾਂ ਬਹੁਤ ਵੱਡਾ ਆਸਤਕ ਸੀ, ਬਾਅਦ ਦੇ ਵਿੱਚ ਉਹ ਨਾਸਤਿਕ ਬਣਿਆ ਔਰ ਖਾਸ ਤੌਰ ਤੇ ਉਹ ਬ੍ਰਾਹਮਣਵਾਦ ਤੇ ਜਿੱਦਾਂ ਛੋਟ ਕਰਦਾ। ਉਸ ਬੰਦੇ ਦੀਆਂ ਗੱਲਾਂ ਤੋਂ ਇੰਨਾ ਘਬਰਾਏ ਕਿ ਉਹ ਸਮਾਗਮ ਨਹੀਂ ਹੋਣ ਦਿੱਤਾ। ਫਿਰ ਐਮਨੈਸਟੀ ਵਾਲਿਆਂ ਨੇ ਕਰਨਾਟਕ ਦੇ ਵਿੱਚ ਇੱਕ ਸਮਾਗਮ ਰੱਖਿਆ ਸੀਗਾ, ਉਹ ਨਹੀਂ ਹੋਣ ਦਿੱਤਾ। ਇਹ ਏਦਾਂ ਦੀਆਂ ਕਿੰਨੀਆਂ ਗੱਲਾਂ ਬਾਤਾਂ ਹੋਣ ਡਈਆਂ। ਪਦਮਾਵਤੀ ਕੋਈ ਕਹਿੰਦਾ ਮੈਂ ਫਿਲਮ ਨਹੀਂ ਰਿਲੀਜ਼ ਹੋਣ ਦੇਣੀ, ਸਮਝ ਤੋਂ ਪਰੇ ਦੀ ਗੱਲ ਹੈ। ਕੋਈ ਕਿਤਾਬ ਕਹਿੰਦਾ ਮੈਂ ਰਿਲੀਜ਼ ਨਹੀਂ ਹੋਣ ਦੇਣੀ। ਸੋ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਕਹੀਏ ਨਾ, ਡੈਮੋਕ੍ਰੇਸੀ ਲਈ ਤੇ ਇਸ ਸਮੇਂ ਸਥਿਤੀ ਇਹੋ ਜਿਹੀ ਆ ਕਿ ਉਹਨੂੰ ਡਰਾਮਾ ਕ੍ਰੇਸੀ ਬਣਾ ਦਿੱਤਾ ਗਿਆ। ਡੈਮੋਕ੍ਰੇਸੀ ਨੂੰ ਜਿਹਦਾ ਜੀ ਕਰਦਾ ਉਹ ਚਾਰ ਬੰਦੇ ਇਕੱਠੇ ਕਰਕੇ ਕਹਿੰਦਾ ਕਿ ਇਹ ਵਿਚਾਰ ਮੇਰੇ ਤੋਂ ਉਲਟ ਆ, ਮੈਂ ਇਸ ਵਿਚਾਰ ਨੂੰ ਪ੍ਰਗਟ ਹੀ ਨਹੀਂ ਹੋਣ ਦੇਣਾ। ਇਹ ਗਲਤ ਰੀਤ ਆ, ਗਲਤ ਪਰਤ ਆ। ਪਰ ਕਨਈਆ ਬੇਸ਼ੱਕ ਉੱਥੇ ਖਾਮੋਸ਼ ਰਿਹਾ, ਉਹਨੂੰ ਬੋਲਣ ਨਹੀਂ ਦਿੱਤਾ ਗਿਆ। ਪਰ ਉਹ ਜਿਵੇਂ ਆਂਦੇ ਹੁੰਦੇ ਨਾ, ਕੁਛ ਕਹਾ ਵੀ ਨਹੀਂ ਔਰ ਸਾਰੀ ਬਾਤ ਹੋ ਗਈ, ਉਸकी ਖਾਮੋਸ਼ੀ ਨੇ ਹੀ ਸਾਰੀ ਦਾਸਤਾਂ ਕਹਿ ਸੁਣਾਈ। ਸੋ ਉਹਦੀ
ਖਾਮੋਸ਼ੀ ਬਹੁਤ ਕੁਛ ਕਹਿ ਦਿੰਦੀ। ਅਸਲ ਦੇ ਵਿੱਚ ਉਹਦੇ ਤੋਂ ਡਰਦੇ, ਉਹਦੀਆਂ ਗੱਲਾਂ ਦਾ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ। ਬੜਾ ਤਰਕ ਤੇ ਗੱਲਬਾਤ ਕਰਨ ਵਾਲਾ, ਤਰਕ ਤੇ ਸੰਵਾਦ ਕਰਨ ਵਾਲਾ ਨੌਜਵਾਨ ਆ। ਪਰ ਆ ਜੋ ਇਹ ਕਰਦੇ ਪਏ ਆ, ਜਿਸ ਤਰੀਕੇ ਨਾਲ ਵਿਚਾਰਾਂ ਨੂੰ ਦਬਾਉਂਦੇ ਪਏ ਆ, ਇਹ ਬਹੁਤ ਹੀ ਗਲਤ ਹੈ ਔਰ ਡੈਮੋਕ੍ਰੇਸੀ ਲਈ ਤੇ ਖਾਸ ਤੌਰ ਤੇ ਬਹੁਤ ਖਤਰਨਾਕ ਆ। ਪਰ ਇਹ ਇਸ ਸਮੇਂ ਜਿਸ ਦੌਰ ਦੇ ਵਿੱਚ ਦਾਖਲ ਹੋ ਗਏ ਆ, ਇਹਨਾਂ ਨੂੰ ਉਸ ਦੌਰ ਦੇ ਵਿੱਚ ਇਹੋ ਹੀ ਕੁਝ ਠੀਕ ਲੱਗਦਾ, ਪਰ ਵਾਸਤਵ ਦੇ ਵਿੱਚ ਇਹ ਸਭ ਕੁਝ ਠੀਕ ਹੈ ਨਹੀਂ। ਜੀ ਬਿਲਕੁਲ, ਕਹਿਣ ਨੂੰ ਹੀ ਇੱਥੇ ਹੈਗੀ ਆ ਡੈਮੋਕ੍ਰੇਸੀ ਆ, ਪਰ ਵੈਸੇ ਹੈ ਨਹੀਂ। ਤੇ ਅਗਲੀ ਖਬਰ ਆਪਾਂ ਕਰਦੇ ਹਾਂ। ਸੈਂਟਰ ਦੀ ਸੜਕ ਆਵਾਜਾਈ ਮੰਤਰਾਲੇ ਦੀ ਵੈਬਸਾਈਟ ਤੇ ਅਮਰੀਕਾ ਕੈਨੇਡਾ ਦੀਆਂ ਫੋਟੋ ਲੱਗੀਆਂ ਤੇ ਖੁਲਾਸਾ ਹੋਣ ਤੇ ਉਤਾਰੀਆਂ ਗਈਆਂ। ਦੇਖੋ, ਕਮਾਲ ਦੀ ਗੱਲ ਹੈ ਕਿ ਵੈਬਸਾਈਟ ਸਾਡੇ ਭਾਰਤ ਸਰਕਾਰ ਦੇ ਕੇਂਦਰੀ ਸੜਕੀ ਤੇ ਆਵਾਜਾਈ ਮੰਤਰਾਲੇ ਦੀ ਆ। ਉਹਦੇ ਤੇ ਜਿਹੜੀਆਂ ਕਵਰ ਫੋਟੋਆਂ ਲੱਗੀਆਂ ਉਹ ਇੰਨੀਆਂ ਲਿਸ਼ਕਵੀਆਂ ਸੜਕਾਂ ਦੀਆਂ ਕਿ ਸਾਡੇ ਵਰਗਾ ਤੇ ਵੇਖ ਕੇ ਗਸ਼ ਖਾ ਜਾਂਦਾ ਕਿ ਕਮਾਲ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਇਹੋ ਜਿਹੀਆਂ ਸੜਕਾਂ ਤੇ ਅਸੀਂ ਅੱਜ ਤੱਕ ਅਣਜਾਣੇ ਉੱਦਾਂ ਹੀ ਭਾਰਤ ਨੂੰ ਕ੍ਰਿਟੀਸਾਈਜ਼ ਕਰੀ ਜਾਂਦੇ। ਭਾਰਤ ਤੇ ਬਹੁਤ ਤਰੱਕੀ ਕਰ ਗਿਆ। ਉਸ ਵੈਬਸਾਈਟ ਤੇ ਵੇਖ ਕੇ ਹਰੇਕ ਬੰਦਾ ਕਹਿੰਦਾ ਕਿ ਨਹੀਂ, ਵਾਹਵਾ ਤਰੱਕੀ ਕੀਤੀ ਅਸੀਂ ਐਵੇਂ ਡੋਲਦੇ ਹਾਂ, ਅਸੀਂ ਤੇ ਬਹੁਤ ਅੱਗੇ ਹੈਗੇ ਹਾਂ। ਪਰ ਬਾਅਦ ਦੇ ਵਿੱਚ ਇੱਕ ਨਿਊਜ਼ ਏਜੰਸੀ ਐਲਰਟ ਨੇ ਇਸ ਸਾਰੇ ਖੇਡ ਦਾ ਭਾਂਡਾ ਫੋੜ ਕਰ ਦਿੱਤਾ। ਅਸਲ ਦੇ ਵਿੱਚ ਉਹ ਜਿਹੜੀਆਂ ਫੋਟੋਆਂ ਲਾਈਆਂ ਗਈਆਂ ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰਾਲੇ ਦੀ ਵੈਬਸਾਈਟ ਤੇ, ਉਹ ਇੱਥੋਂ ਦੀਆਂ ਹੈ ਹੀ ਨਹੀਂ। ਇੱਕ ਫੋਟੋ ਨਿਕਲੀ ਆ ਅਮਰੀਕਾ ਦੀ ਔਰ ਦੂਸਰੀ ਨਿਕਲੀ ਆ ਟੋਰਾਂਟੋ ਦੀ, ਜਿਹਨੂੰ ਉਹ ਗਾਰਡਨਰ ਐਕਸਪ੍ਰੈਸ ਕਹਿ ਦਿੰਦੇ ਆ। ਗਾਰਡਨਰ ਐਕਸਪ੍ਰੈਸ ਦੀ ਆ। ਸੋ ਇਹ ਐਕਸਪ੍ਰੈਸ ਵੇ ਇੱਕ ਟੋਰਾਂਟੋ ਦਾ, ਦੂਸਰਾ ਅਮਰੀਕਾ ਦਾ, ਜਿਹਦੀਆਂ ਫੋਟੋ ਇਹਨਾਂ ਨੇ ਲਾਈਆਂ ਹੋਈਆਂ ਸੀ। ਜਦੋਂ ਰੌਲਾ ਪੈ ਗਿਆ, ਲੋਕਾਂ ਨੇ YouTube ਤੋਂ ਕੱਢ ਕੇ ਲਿੰਕ ਉਸ ਵੈਬਸਾਈਟ ਤੇ ਭੇਜਣੇ ਸ਼ੁਰੂ ਕਰ ਦਿੱਤੇ ਕਿ ਦੇਖੋ, ਜਿਹੜੀਆਂ ਸੜਕਾਂ ਨੂੰ ਤੁਸੀਂ ਆਪਣਾ ਦਰਸਾ ਕੇ ਪਿੱਛੇ ਕਵਰ ਫੋਟੋਆਂ 'ਚ ਚਮਕਾਇਆ ਹੋਇਆ, ਉਹ ਤੇ ਆਹ ਸੜਕਾਂ ਇੱਥੇ ਦੀਆਂ। ਇੱਕ ਗਾਰਡੀਅਨ ਐਕਸਪ੍ਰੈਸ ਵੇ ਆ, ਇੱਕ ਅਮਰੀਕਾ ਦੀ ਸੜਕ ਹੈ, ਤੇ ਤੁਸੀਂ ਇਹਨਾਂ ਸੜਕਾਂ ਤੇ ਮੱਲ ਮਾਰੀ ਬੈਠੇ ਹੋ। ਫੇਰ ਕੱਚੇ ਜੇ ਹੋਇਆ ਨੇ, ਇਹਨਾਂ ਨੇ ਤੱਤ ਫੱਟੋ ਫੋਟੋਆਂ ਲਾ ਲਈਆਂ, ਪਰ ਇਹਨਾਂ ਦੀ ਬਦਨਾਮੀ ਵਾਹਵਾ ਹੋਈ ਹੈ ਇਸ ਮਾਮਲੇ 'ਚ। ਵੈਸੇ ਪਹਿਲੀ ਵਾਰ ਨਹੀਂ ਹੈ। ਸਾਡਾ ਇੱਥੋਂ ਦਾ ਕੇਂਦਰੀ ਊਰਜਾ ਮੰਤਰੀ ਹੁੰਦਾ ਸੀਗਾ ਪਿਊਸ਼ ਗੋਇਲ ਨੇ ਇੱਕ ਵਾਰੀ ਟਵੀਟ ਕਰ ਦਿੱਤਾ ਸੀ ਥੋੜੇ ਮਹੀਨੇ ਪਹਿਲਾਂ, ਉਦੋਂ ਇਹਨਾਂ ਦੇ ਕੈਬਨਿਟ ਦਾ ਸ਼ਾਇਦ ਵਿਸਤਾਰ ਨਹੀਂ ਸੀ ਹੋਇਆ, ਤਾਂ ਉਹਨੇ ਇੱਕ ਟਵੀਟ ਕਰ ਦਿੱਤਾ। ਟਵੀਟ ਦੇ ਵਿੱਚ ਇੱਕ ਸੜਕ ਦੀ ਫੋਟੋ ਪਾਈ ਤੇ ਉਹਦੇ ਉੱਤੇ ਰੌਸ਼ਨੀ ਬੜੀ ਜਗਮਗਾਉਂਦੀ ਸੀਗੀ, ਬਹੁਤ ਦਿਲ ਟੁੰਬਵਾਂ ਦ੍ਰਿਸ਼ ਸੀਗਾ, ਤੇ ਕਿਹਾ ਕਿ ਸਾਡੇ ਭਾਰਤ ਦੇ ਵਿੱਚ ਦੇਖੋ ਸੜਕਾਂ ਦਾ ਕਿਹੋ ਜਿਹਾ ਜਾਲ ਵਿਛ ਗਿਆ, ਕਿੰਨੀਆਂ ਸੜਕਾਂ ਰੌਣਕੀਲੀਆਂ ਨੇ, ਕਿੰਨੀਆਂ ਸੜਕਾਂ ਜਿਹੜੀਆਂ ਉਹ ਅਸੀਂ ਮੱਖਣ ਮਲਾਈ ਵਰਗੀਆਂ ਬਣਾਤੀਆਂ ਨੇ, ਜ਼ਰਾ ਗੌਰ ਕਰੋ। ਤੇ ਲੋਕਾਂ ਨੇ ਕੁਛ ਜ਼ਿਆਦਾ ਹੀ ਗੌਰ ਕਰ ਲਿਆ। ਉਹ ਕਹਿੰਦੇ ਕਿ ਇਹ ਤੇ ਸੜਕ ਹੀ ਰੂਸ ਦੀ ਆ, ਰਸ਼ੀਆ ਦੀ ਸੜਕ ਆ। ਔਰ ਫਿਰ ਲੋਕਾਂ ਨੇ ਧੜਾ ਧੜ ਜਦੋਂ ਉਸ ਸੜਕ ਦਾ ਸਾਰਾ ਜਦੋਂ ਲੇਖਾ ਜੋਖਾ ਲਿਆ ਕੇ ਟਵੀਟ ਦੇ ਥੱਲੇ ਪਾਉਣਾ ਸ਼ੁਰੂ ਕਰ ਦਿੱਤਾ, ਤੇ ਮੁੜ ਕੇ ਟਵੀਟ ਡਿਲੀਟ ਕਰਕੇ ਭੱਜ ਗਿਆ। ਇਹ ਵਾਰ-ਵਾਰ ਇਸ ਤਰ੍ਹਾਂ ਕਰਦੇ ਆ। ਦਿਗਵਿਜੇ ਨੇ ਵੀ ਇੱਕ ਵਾਰੀ ਇਹੋ ਜਿਹਾ ਕੰਮ ਕੀਤਾ ਸੀਗਾ, ਕਾਂਗਰਸ ਦਾ ਦਿਗਵਿਜੇ। ਵੈਸੇ ਚਲੋ ਉਹਨੇ ਮੋਦੀ ਨੂੰ ਕ੍ਰਿਟੀਸਾਈਜ਼ ਕਰਨ ਲਈ ਇੱਕ ਗਲਤ ਫੋਟੋ ਬਣਾ ਕੇ ਪੇਸ਼ ਕਰ ਦਿੱਤੀ ਸੀ, ਪਰ ਇਹ ਕੰਮ ਕਰਦੇ ਆ, ਇਸ ਤਰ੍ਹਾਂ ਦਾ ਜੋੜ ਤੋੜ ਕਰਦੇ ਆ। ਸੋ ਆਪ ਹੀ ਅੰਦਾਜ਼ਾ ਲਾ ਲਓ ਤੁਸੀਂ ਕਿ ਇਹ ਆਪ ਉਸ ਥਾਂ ਤੇ ਉਸ ਮੁਕਾਮ ਤੇ ਨਹੀਂ ਪਹੁੰਚ ਸਕਦੇ, ਪਰ ਉਹਨਾਂ ਦੀਆਂ ਚੀਜ਼ਾਂ ਤੇ ਮੱਲ ਮਾਰਨ ਨੂੰ ਤਗੜੇ ਆ। ਉਹ ਜਿਵੇਂ ਆਂਦੇ ਹੁੰਦੇ ਨਾ ਕਿ ਕੱਟ ਕੇ ਗੈਰਾਂ ਦੀਆਂ ਲੱਤਾਂ ਖੁਦ ਲਗਾ ਲੈਂਦੇ ਨੇ ਲੋਕ। ਇਸ ਸ਼ਹਿਰ ਵਿੱਚ ਇਸ ਤਰ੍ਹਾਂ ਵੀ ਕੱਦ ਵਧਾ ਲੈਂਦੇ ਨੇ ਲੋਕ। ਇਹ ਤੇ ਦੂਜੇ ਦੀਆਂ ਲੱਤਾਂ ਕੱਟ ਕੇ ਕੱਦ ਵਧਾਈ ਜਾਂਦੇ ਆ। ਇਸ ਤਰ੍ਹਾਂ ਨਹੀਂ, ਆਪਣਾ ਕੱਦ ਆਪ ਵਧਾਉਣਾ ਚਾਹੀਦਾ। ਜਿੱਥੋਂ ਤੱਕ ਟੋਰਾਂਟੋ ਵਾਲੇ ਪਹੁੰਚੇ ਆ, ਜਿੱਥੋਂ ਤੱਕ ਅਮਰੀਕਾ ਵਾਲੇ ਪਹੁੰਚੇ ਆ, ਉਹ ਵੀ ਆਪਣੇ ਕੰਮ ਦੇ ਸਦਕਾ ਹੀ ਪਹੁੰਚੇ ਆ, ਮਿਹਨਤ ਦੇ ਸਦਕਾ ਹੀ ਪਹੁੰਚੇ ਆ, ਪਲੈਨਿੰਗ ਦੇ ਸਦਕਾ ਹੀ ਪਹੁੰਚੇ ਆ। ਇਹ ਤੇ ਹੈ ਨਹੀਂਗਾ ਕਿ ਉਹਨਾਂ ਨੂੰ ਸਾਰਾ ਕੁਛ ਲਾਟਰੀ 'ਚ ਨਿਕਲ ਆਇਆ। ਸੋ ਜ਼ਰੂਰਤ ਆ ਕਿ ਉਹਨਾਂ ਵੱਲ ਵੇਖ ਕੇ ਤੁਸੀਂ ਵੀ ਤਰੱਕੀਆਂ ਕਰੋ, ਪਰ ਇਸ ਤਰ੍ਹਾਂ ਦੀ ਹੇਰ ਫੇਰ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ ਬਿਲਕੁਲ, ਇੱਥੇ ਕੰਮ ਹੀ ਇੱਦਾਂ ਦਾ ਹੁੰਦਾ। ਤੇ ਅੱਗੇ ਆਪਾਂ ਇੱਕ ਰੇਲ ਇੰਜਨ ਦੀ ਜੇ ਗੱਲ ਕਰੀਏ, ਉਹ ਕਹਿੰਦੇ ਡਰਾਈਵਰ ਨੂੰ ਪਿੱਛੇ ਛੱਡ ਕੇ ਭੱਜ ਗਿਆ। ਇਹ ਤੇ ਪਤਾ ਨਹੀਂ ਜਿਹਨਾਂ ਨੂੰ ਕੀ ਹੋ ਗਿਆ। ਹਫ਼ਤੇ 2-3 ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਕਿ ਸਾਰੇ ਹੈਰਾਨ ਹੋ ਗਏ ਕਿ ਇੰਜਣ ਕਾਹਤੋਂ ਇਸ ਤਰ੍ਹਾਂ ਬਾਗੀ ਤਬੀਅਤ ਦੇ ਮਾਲਕ ਬਣਦੇ ਜਾਂਦੇ ਪਏ ਆ। ਪਹਿਲਾਂ ਸਭ ਤੋਂ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਇਹੋ ਜਿਹੀ ਇੱਕ ਘਟਨਾ ਘਟੀ ਸੀਗੀ। ਇਹ ਅਕਤੂਬਰ ਦੇ ਮੱਧ ਦੀ ਗੱਲ ਆ। ਅਕਤੂਬਰ ਦੇ ਅੱਧ ਦੇ ਵਿੱਚ ਉੱਥੇ ਅਚਾਨਕ ਇੱਕ ਇੰਜਣ ਸੀਗਾ ਜਿਹੜਾ ਉਹ ਭੱਜ ਨਿਕਲਿਆ। ਹੁਣ
ਉੱਥੇ ਤੇ ਕੁਝ ਲੋਕ ਦੱਸਦੇ ਆ ਕਿ ਉਹ ਜਿਹੜਾ ਡਰਾਈਵਰ ਸੀਗਾ ਉਹ ਉਤਰ ਗਿਆ ਤੇ ਉਹਨੇ ਵੇਖਿਆ ਨੀ ਗਾ ਕਿ ਢਲਾਨ ਸੀ ਅੱਗੇ ਥੋੜੀ ਜਿਹੀ, ਇੰਜਨ ਸਰਕਦਾ ਤੇ ਢਲਾਨ ਤੋਂ ਨਿਕਲ ਪਿਆ। ਔਰ ਅੱਗੇ ਜਾ ਕੇ ਫਿਰ 2-3 ਕਿਲੋਮੀਟਰ ਦੂਰ ਇੱਕ ਗੱਡੀ ਖੜੀ ਸੀਗੀ ਔਰ ਵਾਹਵਾ ਉਹ ਗੱਡੀ ਜਿਵੇਂ ਕਹਿ ਲਈਏ ਚੰਗੇ ਭਾਗ ਨੂੰ ਖੜੀ ਸੀਗੀ, ਚੱਲਦੀ ਨਹੀਂ ਸੀ ਪਈ, ਖੜੀ ਗੱਡੀ ਦੇ ਵਿੱਚ ਵੱਜ ਕੇ ਰੁਕਿਆ। ਉਦੋਂ ਵੀ ਲੋਕ ਬਹੁਤ ਹੈਰਾਨ ਸਨ, ਪਰ ਉਦੋਂ ਸਿੱਧੇ ਤੌਰ ਤੇ ਗਲਤੀ ਡਰਾਈਵਰ ਦੀ ਸੀਗੀ ਜਿਹਨੇ ਵੇਖਿਆ ਨਹੀਂ ਗਾ ਕਿ ਇੰਜਨ ਸਰਕ ਸਕਦਾ ਅੱਗੇ। ਫਿਰ ਇੱਕ ਘਟਨਾ 4-5 ਦਿਨ ਪਹਿਲਾਂ ਵਾਪਰ ਗਈ ਕਰਨਾਟਕ ਦੇ ਵਿੱਚ, ਇੱਕ ਜ਼ਿਲ੍ਹਾ ਹੈ ਕੁਲਬੁਰਗੀ ਜ਼ਿਲ੍ਹੇ ਦੇ ਵਿੱਚ ਇੱਕ ਵਾਡੀ ਸਟੇਸ਼ਨ ਹੈ। ਵਾਡੀ ਸਟੇਸ਼ਨ ਤੋਂ ਇੱਕ ਇੰਜਨ ਭੱਜ ਵਗਿਆ। ਇਸ ਤਰ੍ਹਾਂ ਹੀ ਦੱਸਦੇ ਆ ਕਿ ਉਸ ਇੰਜਨ ਨੂੰ ਬਦਲਿਆ ਜਾ ਰਿਹਾ ਸੀਗਾ, ਮਤਲਬ ਕਿ ਉੱਥੋਂ ਤੱਕ ਇਲੈਕਟ੍ਰੋਨਿਕ ਲਾਈਨ ਸੀਗੀ, ਬਿਜਲਾਈ ਲਾਈਨ ਸੀਗੀ, ਉੱਥੋਂ ਅੱਗੇ ਬਿਜਲਾਈ ਲਾਈਨ ਹੈ ਨਹੀਂ ਸੀਗੀ ਉਸ ਵਾਡੀ ਸਟੇਸ਼ਨ ਤੋਂ, ਤੇ ਉੱਥੇ ਜਾ ਕੇ ਗਾ ਡੀਜ਼ਲ ਇੰਜਨ ਜੋੜਨਾ ਸੀ। ਇਸੇ ਦੌਰਾਨ ਜਦੋਂ ਡੀਜ਼ਲ ਇੰਜਨ ਇੱਧਰ ਉੱਧਰ ਕੀਤਾ ਜਾ ਰਿਹਾ ਸੀਗਾ ਤਾਂ ਉਹ ਅਚਾਨਕ ਇਲੈਕਟ੍ਰੋਨਿਕ ਸਿਸਟਮ ਸੀ ਉਹਦਾ ਵੀ, ਤੇ ਉਹ ਭੱਜ ਵਗਿਆ। ਹੁਣ ਬਾਅਦ ਦੇ ਵਿੱਚ ਇੱਕ ਡਰਾਈਵਰ ਸੀਗਾ ਜਿਹੜਾ ਉੱਥੇ ਹੀ ਸੀਗਾ, ਮੌਜੂਦ ਸੀਗਾ ਨੇੜੇ, ਉਹਨੇ ਬੜੀ ਫੁਰਤੀ ਵਿਖਾਈ ਔਰ ਫਿਲਮੀ ਸਟਾਈਲ ਦੇ ਵਿੱਚ ਉਹਨੇ ਬਾਈਕ ਲਾਇਆ ਮਗਰ, ਜਿੱਦਾਂ ਆਮ ਤੌਰ ਤੇ ਅਸੀਂ ਦੇਖਦੇ ਹੀ ਹੁੰਦੇ ਹਾਂ ਕਿ ਗੁੰਡੇ ਲੱਗਦੇ ਆ ਗੱਡੀ ਦੇ ਮਗਰ, ਹੀਰੋ ਵਿੱਚ ਚੜਿਆ ਹੁੰਦਾ ਹੈ ਉਹ, ਤਾਂ ਉਹਨੇ ਵੀ ਉਸੇ ਤਰ੍ਹਾਂ ਬਾਈਕ ਭਜਾਇਆ। ਅੱਗੇ ਇੱਕ ਜਣੇ ਨੂੰ ਕਿਹਾ ਕਿ ਤੂੰ ਬਾਈਕ ਚਲਾ, ਮੈਂ ਪਿੱਛੇ ਬੈਠਦਾ। ਔਰ ਇੱਕ ਥਾਂ ਤੇ ਜਾ ਕੇ ਜਿੱਥੇ ਥੋੜੀ ਜਿਹੀ ਸਪੀਡ ਘੱਟ ਹੋਈ ਉਸ ਇੰਜਣ ਦੀ, ਉੱਥੇ ਜਾ ਕੇ ਉਹਨੇ ਫੁਰਤੀ ਦੇ ਨਾਲ ਛਾਲ ਮਾਰ ਕੇ ਇੰਜਣ 'ਚ ਵੜ ਕੇ ਉਸ ਇੰਜਣ ਨੂੰ ਰੋਕਿਆ, ਜਦ ਤੱਕ ਇੰਜਣ 13 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕਾ ਸੀਗਾ। ਲੋਕ ਕਮਾਲ ਮੰਨ ਗਏ, ਕਮਾਲ ਦੀ ਗੱਲ ਆ। ਪਰ ਅੱਜ ਇੱਕ ਹੋਰ ਜਗੋਂ 13ਵੀਂ ਹੋ ਗਈ। ਸਾਡੇ ਇੱਥੇ ਇੱਕ ਇੰਜਣ ਹੈ ਜਿਹਦਾ ਨਾਂ ਆ ਅਕਬਰ, ਔਰ ਅਕਬਰ 65 ਸਾਲਾਂ ਦਾ ਬਜ਼ੁਰਗ ਕਹਿ ਲਓ ਤੁਸੀਂ, ਬਹੁਤ ਪੁਰਾਣਾ ਇੰਜਣ ਆ। ਔਰ ਉਹਨੂੰ ਅੱਜ ਜਦੋਂ ਹੈਰੀਟੇਜ ਦੇ ਵਿੱਚ ਰਿਹਰਸਲ ਲਈ ਕੱਢਿਆ ਜਾ ਰਿਹਾ ਸੀਗਾ ਤੇ ਉਹ ਇੱਕਦਮ ਸਪੱਟੇ ਭਰ ਗਿਆ। ਹੁਣ ਇਹ ਤੇ ਕਹਿੰਦੇ ਆ ਜੀ ਕਿ ਉਹ ਆਪਣੇ ਆਪ ਹੀ ਭੱਜ ਵਗਿਆ, ਪਰ ਦੱਸਦੇ ਆ ਕੁਛ ਲੋਕ ਕਿ ਅਸਲ ਦੇ ਵਿੱਚ ਡਰਾਈਵਰ ਦੀ ਅਣਗਹਿਲੀ ਆ। ਉਹ ਜਦੋਂ ਕੋਈ ਇਹੋ ਜਿਹਾ ਕੋਈ ਐਕਸੀਲੇਟਰ ਵਗੈਰਾ ਕੋਈ ਨੱਪ ਬੈਠਾ ਕਿ ਜਦੋਂ ਉਹਨੇ ਯਕਦਮ ਰੇਸ ਫੜੀ, ਡਰਾਈਵਰ ਘਬਰਾ ਗਿਆ, ਛਾਲ ਮਾਰ ਗਿਆ, ਇੰਜਨ ਭੱਜ ਗਿਆ। ਔਰ ਇਹ ਵੀ ਇੰਜਣ ਅੱਗੇ 2-3 ਕਿਲੋਮੀਟਰ ਦੂਰ ਜਾ ਕੇ ਪਾਸ ਪੈ ਗਿਆ, ਨਹੀਂ ਤੇ ਅੱਗੇ ਜਾ ਕੇ ਇਹਨੇ ਪਤਾ ਨਹੀਂ ਕੀ ਕੁਛ ਕਰਨਾ ਸੀਗਾ, ਲੀ ਤੋਂ ਲੱਥ ਗਿਆ, ਪਲਟ ਗਿਆ ਇੱਕ ਸਾਈਡ, ਕਾਫੀ ਨੁਕਸਾਨਿਆ ਗਿਆ। ਯਾਨੀ ਵੈਸੇ ਵੀ ਬਿਰਧ ਸੀਗਾ 65 ਸਾਲਾਂ ਦਾ, ਤਾਂ ਨੁਕਸਾਨ ਤੇ ਹੋਣਾ ਹੀ ਸੀਗਾ। ਉਹਦਾ ਇਹ ਇੰਜਨ ਹੈ ਜਿਹੜਾ ਅਕਬਰ, ਇਹਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ, ਖਾਸ ਤੌਰ ਤੇ ਸੁਲਤਾਨ, ਗਾਂਧੀ, ਮਾਈ ਫਾਦਰ, ਇਹੋ ਜਿਹੀਆਂ ਫਿਲਮਾਂ 'ਚ ਵੀ ਕੰਮ ਕੀਤਾ। ਗਦਰ ਤਾਂ ਖਾਸ ਤੌਰ ਤੇ ਯਾਦ ਹੀ ਹੋਣੀ ਤੁਹਾਨੂੰ, ਗਦਰ ਦੇ ਵਿੱਚ ਵੀ ਇਹੋ ਹੀ ਇੰਜਣ ਆ ਜਿਹੜਾ ਸਨੀ ਦਿਓਲ ਅਖੀਰ ਦੇ ਵਿੱਚ ਰੇਲ ਗੱਡੀ ਤੇ ਸੀਨ ਕਰਦਾ ਹੈ, ਉਹ ਇਸੇ ਇੰਜਣ ਦੇ ਉੱਤੇ ਹੀ ਫਿਲਮਾਇਆ ਗਿਆ। ਤੇ ਹੁਣ ਕੁਛ ਲੋਕ ਕਹਿੰਦੇ ਆ ਕਿ ਇੰਜਣ ਨੂੰ ਕਿਤੇ ਪਾਕਿਸਤਾਨ ਦੀ ਯਾਦ ਤੇ ਨਹੀਂ ਆ ਗਈ, ਉਧਰ ਨੂੰ ਤੇ ਨਹੀਂ ਹੋ ਤੁਰਿਆ। ਪਰ ਜੋ ਮਰਜ਼ੀ ਆ, ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ, ਅੱਗੇ ਇਹੋ ਜਿਹੀਆਂ ਲਗਾਤਾਰ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਸਨ ਕਿ ਗੱਡੀ ਅੱਜ ਇੱਥੇ ਲਿਓ ਲੱਥ ਗਈ, ਅੱਜ ਇੱਥੇ ਲਿਓ ਲੱਥ ਗਈ। ਗੱਡੀਆਂ ਥੋੜਾ ਜਿਹੀਆਂ ਖੜੀਆਂ ਨੇ, ਆਹ ਹੁਣ ਰੇਲ ਇੰਜਨ ਜਿਹੜੇ ਭੱਜਣੇ ਸ਼ੁਰੂ ਹੋ ਗਏ ਆ। ਸੋ ਇਹਨਾਂ ਮਾਮਲਿਆਂ 'ਚ ਲੱਗਦਾ ਕਿਤੇ ਨਾ ਕਿਤੇ ਕੁਤਾਹੀ ਵਰਤੀ ਜਾ ਰਹੀ ਆ। ਕੋਈ ਵੱਡਾ ਹਾਦਸਾ ਹੋ ਜਾਵੇ, ਇਸ ਤੋਂ ਪਹਿਲਾਂ ਇਹਨਾਂ ਘਟਨਾਵਾਂ ਨੂੰ ਰੋਕਣਾ ਚਾਹੀਦਾ। ਬਿਲਕੁਲ ਜੀ, ਇਹਨਾਂ ਨੇ ਤਾਂ ਇਹ ਨਹੀਂ ਕਿਤੇ ਕਹਿ ਦਿੱਤਾ ਕਿ ਅਸੀਂ ਤਾਂ ਰਿਮੋਟ ਕੰਟਰੋਲ ਬਣਾ ਲਿਆ ਇਹਨਾਂ ਨੇ ਚਲਾਉਣ ਲਈ। ਅਤੇ ਅੱਗੇ ਆਪਾਂ ਜੇਲ੍ਹ ਦੀ ਜੇ ਗੱਲ ਕਰੀਏ, ਕਾਫੀ ਸਾਲਾਂ ਤੋਂ ਇਹ ਗੱਲ ਚੱਲਦੀ ਆ ਕਿ ਜੇਲ੍ਹ ਦੇ ਅੰਦਰ ਜਿਹੜੇ ਗੈਂਗਸਟਰ ਆ ਜਾਂ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਚੱਲਦੀ ਆ, ਉਹ ਬੜਾ ਕੁਛ ਕਰਦੇ ਆ। ਪਰ ਲੱਖਾ ਸਿਧਾਣਾ ਤੇ ਇੱਕ ਕੰਮ ਕਰਨ ਗਿਆ ਸੀਗਾ ਜੀ ਚੰਗੇ ਕੰਮ ਲਈ, ਪਰ ਕਹਿੰਦੇ ਉਸ 'ਤੇ ਵੀ ਕੇਸ ਦਰਜ ਹੋ ਗਿਆ, ਉਸ ਨੇ ਵੀ ਉੱਥੇ ਮੋਬਾਈਲ ਦੀ ਵਰਤੋਂ ਕੀਤੀ ਹੈ। ਦੇਖੋ, ਕੱਲ ਦੇਰ ਸ਼ਾਮ ਇਹਦੀ ਇੱਕ ਵੀਡੀਓ ਵਾਇਰਲ ਹੋਈ। ਦੱਸਿਆ ਜਾਂਦਾ ਕਿ ਇਹ ਜਿਹੜੀ ਵੀਡੀਓ ਸੀ ਇਹਨੇ ਲਾਈਵ ਹੋ ਕੇ ਪੋਸਟ ਕੀਤੀ ਆਪਣੇ ਪੇਜ ਤੇ, ਔਰ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਕੀਤੀ। ਇਹਨੇ ਸੁਨੇਹਾ ਇਹਨੇ ਜਿਹੜਾ ਉਹ ਪਰਾਲੀ ਨੂੰ ਲੈ ਕੇ ਦਿੱਤਾ, ਪਰ ਕਿਉਂਕਿ ਜੇਲ੍ਹ ਨਿਯਮਾਵਲੀ ਉੱਥੇ ਟੈਲੀਫੋਨ ਵਰਤਣ ਦੀ ਇਜਾਜ਼ਤ ਨਹੀਂ ਦਿੰਦੀ, ਇਹ ਵੀ ਇੱਕ ਤਰ੍ਹਾਂ ਨਾਲ ਕ੍ਰਾਈਮ ਹੈ, ਜੁਰਮ ਆ। ਪਰ ਧਿਆਨ ਦੇ ਨਾਲ ਜੇ ਦੇਖੀਏ, ਜਿਹੜੀ ਵੀਡੀਓ ਜਿਸ ਪੇਜ ਤੇ ਪੋਸਟ ਹੋਈ, ਹੁਣ ਮੈਨੂੰ ਪਤਾ ਨਹੀਂ ਇਹਦੇ ਪੇਜ ਕਿੰਨੇ ਆ ਲੱਖਾ ਸਿਧਾਣਾ ਦੇ, ਪਰ ਜਿਹੜੇ ਪੇਜ ਤੇ ਉਹਦੀ ਵੀਡੀਓ ਕੱਲ ਸ਼ਾਮ ਇਸ ਤਰ੍ਹਾਂ ਪੋਸਟ ਹੋਈ ਆ, ਉਹ ਰਿਕਾਰਡਡ ਆ। ਜੇ ਲਾਈਵ ਹੋਵੇ ਸਿੱਧੀ ਤੇ ਉੱਥੇ ਲਾਈਵ ਆ ਜਾਂਦਾ ਹੈ, ਜਾਂ ਇਹ ਲਿਖਿਆ ਹੁੰਦਾ ਇਜ਼ ਲਾਈਵ ਜਾਂ ਵਾਜ਼ ਲਾਈਵ, ਤਾਂ ਉਹ ਚੀਜ਼ ਹੈ ਨਹੀਂ। ਇਹਦਾ ਮਤਲਬ ਹੈ ਕਿ ਵੀਡੀਓ ਰਿਕਾਰਡਡ ਪੋਸਟ ਕੀਤੀ ਗਈ ਹੈ। ਹੋ ਸਕਦਾ ਜੇਲ੍ਹ ਦੇ ਵਿੱਚ ਹੀ ਰਿਕਾਰਡ ਕੀਤੀ ਗਈ ਹੋਵੇ,
ਪਰ ਪੋਸਟ ਹੈ ਜਿਹੜੀ ਉਹ ਤੇ ਕੋਈ ਬਾਹਰੋਂ ਵੀ ਕਰ ਸਕਦਾ, ਇਹਦੇ 'ਚ ਕੋਈ ਏਡੀ ਗੱਲ ਨਹੀਂ ਹੈਗੀ, ਕਿਉਂਕਿ ਜੇ ਕੋਈ ਪੇਜ ਬਾਹਰੋਂ ਆਪਰੇਟ ਕਰਦਾ ਉਹ ਬਾਹਰੋਂ ਵੀ ਉਹਨੂੰ ਅਪਲੋਡ ਕਰ ਸਕਦਾ। ਪਰ ਜਿਸ ਤਰ੍ਹਾਂ ਵੀ ਮਰਜ਼ੀ ਆ, ਲੱਖਾ ਸਿਧਾਣਾ ਤੇ ਇਹਨਾਂ ਨੇ ਅੱਜ ਕੇਸ ਦਰਜ ਕਰ ਦਿੱਤਾ। ਉਹਦੇ ਤੇ 420 ਔਰ ਇੱਕ ਜੇਲ੍ਹ ਮੈਨੂਅਲ ਦੀ ਧਾਰਾ ਹੁੰਦੀ ਆ 4242, ਇਹ ਲਾ ਕੇ ਇਹਦੇ ਤੇ ਇੱਕ ਨਵਾਂ ਕੇਸ ਪਾ ਦਿੱਤਾ। ਇਹਦੇ ਤੋਂ ਇਲਾਵਾ ਹੋਰ ਵੀ ਇਹਦੇ ਕੁਛ ਸਾਥੀ ਆ, ਜਿਹਦੇ 'ਚ ਰਜਿੰਦਰ ਸਿੰਘ ਆ, ਬੇਅੰਤ ਸਿੰਘ ਆ, ਗੁਰਵਿੰਦਰ ਸਿੰਘ ਆ, ਅਮਰਜੀਤ ਸਿੰਘ ਆ, ਗੁਰਪ੍ਰੀਤ ਸਿੰਘ ਆ, ਰਵਿੰਦਰ ਸਿੰਘ ਆ, ਇਹਨਾਂ ਸਾਰਿਆਂ ਤੇ ਕੇਸ ਦਰਜ ਕਰ ਦਿੱਤਾ ਗਿਆ। ਹੁਣ ਦੇਖੋ, ਇਹ ਗੱਲ ਠੀਕ ਆ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਮੋਬਾਈਲ ਜਾਂਦੇ ਆ, ਉਹਨਾਂ ਮੋਬਾਈਲਾਂ ਦੇ ਨਾਲ ਮੁੜ ਕੇ ਸਾਰੇ ਜਿਹੜੇ ਇਹਨਾਂ ਦੇ ਨੈਟਵਰਕ ਆਪਰੇਟ ਕੀਤੇ ਜਾਂਦੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਅੱਜ ਨਵਜੋਤ ਸਿੱਧੂ ਨੂੰ ਵੀ ਇਹੋ ਗੱਲ ਆਖੀ ਆ। ਨਵਜੋਤ ਸਿੱਧੂ ਕਹਿੰਦਾ ਕਿ ਪੰਜਾਬ ਦੇ ਵਿੱਚ ਜੁਰਮ ਦੀਆਂ ਜਿਹੜੀਆਂ ਜਨਮਦਾਤੀਆਂ ਉਹ ਜੇਲ੍ਹਾਂ ਨੇ। ਸੋ ਅਸੀਂ ਵੱਧ ਤੋਂ ਵੱਧ ਔਰ ਤਗੜੀ ਤੋਂ ਤਗੜੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਨੈਟਵਰਕ ਚੱਲਦੇ ਅੰਦਰੋਂ, ਨੈਕਸਸ ਚੱਲਦੇ ਅੰਦਰੋਂ, ਅਸੀਂ ਇਹਨਾਂ ਨੂੰ ਬ੍ਰੇਕ ਡਾਊਨ ਕਰ ਦਈਏ। ਇਹ ਨਵਜੋਤ ਸਿੱਧੂ ਨੇ ਆਪ ਗੱਲ ਮੰਨੀ ਹੈ ਕਿ ਜੇਲ੍ਹਾਂ ਦੇ ਵਿੱਚ ਸਭ ਕੁਝ ਚੱਲਦਾ ਪਿਆ। ਪਰ ਦੇਖੋ, ਲੱਖਾ ਸਿਧਾਣਾ ਅੰਦਰ ਮੋਬਾਈਲ ਲੈ ਕੇ ਗਿਆ ਜਾਂ ਉਹਨੇ ਅੰਦਰ ਮੋਬਾਈਲ ਕਿਸੇ ਤੋਂ ਮੰਗਵਾਇਆ, ਕਿਸੇ ਨੇ ਉੱਥੇ ਜਾ ਕੇ ਫੜਾਇਆ, ਇਹ ਦੋ ਚੀਜ਼ਾਂ ਚੋਂ ਇੱਕ ਚੀਜ਼ ਤੇ ਹੋਈ ਆ। ਜੇ ਉਹ ਆਪ ਲੈ ਕੇ ਗਿਆ ਤੇ ਤਾਂ ਵੀ ਜਿਹੜੇ ਜੇਲ੍ਹ ਪ੍ਰਬੰਧਨ ਵਾਲੇ ਆ ਉਹ ਸਵਾਲਾਂ ਦੇ ਕਟਹਿਰੇ 'ਚ ਖੜੇ ਹੋਣਗੇ। ਤੇ ਜੇ ਕਿਸੇ ਨੇ ਲਿਜਾ ਕੇ ਦਿੱਤਾ, ਮਸਲਨ ਕੋਈ ਕਰਮਚਾਰੀ ਆ, ਕੋਈ ਅਧਿਕਾਰੀ ਹੈ ਜਾਂ ਕੋਈ ਹੋਰ ਦੂਜਾ ਤੀਜਾ, ਤਾਂ ਵੀ ਜੇਲ੍ਹ ਪ੍ਰਬੰਧਨ ਹੈ ਜਿਹੜਾ ਉਹ ਜਵਾਬਦੇਹ ਆ। ਸੋ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਤੁਸੀਂ ਜਿਹੜੇ ਬੰਦੇ ਤੋਂ ਮੋਬਾਈਲ ਫੜਿਆ ਜਾਂਦਾ ਜਾਂ ਜਿਹੜੇ ਬੰਦੇ ਤੋਂ ਜੇਲ੍ਹ ਦੇ ਵਿੱਚ ਨਸ਼ਾ ਫੜਿਆ ਜਾਂਦਾ, ਉਹਦੇ ਤੇ ਤਾਂ ਕੇਸ ਦਰਜ ਕਰਦੇ ਹੋ, ਪਰ ਜਿਹੜੇ ਬੰਦੇ ਦੀ ਹਾਜ਼ਰੀ ਦੇ ਵਿੱਚ ਉੱਥੋਂ ਚੀਜ਼ ਲੰਘ ਕੇ ਆਉਂਦੀ ਹੈ, ਉਹਦੇ ਤੇ ਕਾਰਵਾਈ ਕੀ ਕਰਦੇ ਹੋ? ਔਰ ਦੂਜੀ ਗੱਲ ਇਹ ਆ ਕਿ ਜਿਹੜੇ ਬੰਦੇ ਖੁਦ ਟਪਾਉਂਦੇ ਆਪ, ਤੁਸੀਂ ਉਹਨਾਂ ਨੂੰ ਹੱਥ ਕਿਉਂ ਨਹੀਂ ਪਾਉਂਦੇ? ਸੋ ਇਹ ਸਭ ਤੋਂ ਵੱਡਾ ਸਵਾਲ ਹੈ। ਠੀਕ ਹੈ, ਲੱਖਾ ਸਿਧਾਣਾ ਨੇ ਕੋਈ ਗਲਤੀ ਕੀਤੀ ਆ, ਜੇ ਉਹ ਸਾਬਤ ਹੁੰਦੀ, ਪਰ ਪਹਿਲਾਂ ਦੇਖਣਾ ਚਾਹੀਦਾ ਕਿ ਵਾਕਿਆ ਹੀ ਉਹਨੇ ਜੇਲ੍ਹ ਦੇ ਵਿੱਚ ਮੋਬਾਈਲ ਵਰਤਿਆ ਜਾਂ ਇਹ ਵੀਡੀਓ ਬਾਹਰੋਂ ਅਪਲੋਡ ਹੋਈ ਆ। ਸੋ ਇਹ ਚੀਜ਼ ਦੇਖਣੀ ਜ਼ਰੂਰੀ ਆ, ਕਿਉਂਕਿ ਉਹਦੇ ਪੇਜ ਤੇ ਲਾਈਵ ਵਾਲਾ ਆਪਸ਼ਨ ਨਹੀਂ ਆਉਂਦਾ ਉਸ ਵੀਡੀਓ ਦੇ ਸਾਹਮਣੇ। ਦੂਜੀ ਚੀਜ਼ ਜਿਹੜੀ ਆ ਕਿ ਠੀਕ ਆ, ਜੇ ਲੱਗਦਾ ਜੇਲ੍ਹ ਵਿਭਾਗ ਨੂੰ ਕਿ ਇਹਨਾਂ ਨੇ ਮੋਬਾਈਲ ਯੂਜ਼ ਕੀਤਾ ਔਰ ਮੋਬਾਈਲ ਇਹਨਾਂ ਦੇ ਕੋਲੋਂ ਰਿਕਵਰ ਹੋਇਆ, ਕੇਸ ਬਣਾ ਦਿੱਤਾ, ਠੀਕ ਆ। ਪਰ ਜਿਹੜੇ ਬੰਦਿਆਂ ਦੀ ਕੁਤਾਹੀ ਸਾਹਮਣੇ ਆਉਂਦੀ ਹੈ, ਜਿਹੜੇ ਬੰਦੇ ਆਪਣਾ ਫਰਜ਼ ਹੀ ਨਹੀਂ ਨਿਭਾ ਸਕਦੇ, ਸਿਰਫ ਤੇ ਸਿਰਫ ਇੱਕੋ ਕੰਮ ਆ ਕਿ ਉਹਨੂੰ ਲੁੱਟ ਲਿਆ, ਉਹਨੂੰ ਸੂਬਾ ਮਾਰਤਾ, ਉਹਨੂੰ ਠੁੱਡਾ ਮਾਰਤਾ, ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰੀ ਜਾਂਦੇ ਆ, ਤੁਸੀਂ ਜਦੋਂ ਤੱਕ ਉਹਨਾਂ ਨੂੰ ਜਵਾਬਦੇਹ ਨਹੀਂ ਬਣਾਓਗੇ, ਜਦੋਂ ਤੱਕ ਉਹਨਾਂ ਨੂੰ ਤੁਸੀਂ ਕਾਰਵਾਈ ਦੇ ਦਾਇਰੇ 'ਚ ਨਹੀਂ ਲਿਆਓਗੇ, ਤੇ ਉਦੋਂ ਤੱਕ ਫਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੋਕ ਨਹੀਂ ਸਕਦੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਰਾਲੀ ਦੀ। ਪਰਾਲੀ ਨੂੰ ਸਾੜਨ ਕਰਕੇ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਆ, ਪਰ ਕੇਂਦਰ ਨੇ ਕਹਿੰਦਾ ਜਿਹੜਾ 100 ਕਰੋੜ ਦਿੱਤਾ ਸੀ ਪੰਜਾਬ ਨੂੰ ਉਹ ਖਰਚਿਆ ਹੀ ਨਹੀਂ ਗਿਆ, ਤਾਂ ਉਧਰ ਹਾਦਸੇ ਵੀ ਲਗਾਤਾਰ ਜਾਰੀ। ਦੇਖੋ, ਬਹੁਤ ਬੁਰਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ। ਸਾਹ ਲੈਣਾ ਔਖਾ। ਸਾਰੇ ਇਸ ਗੱਲ ਤੋਂ ਬਹੁਤ ਚਿੰਤਤ ਆ ਕਿ ਗਾਂ ਸਾਡਾ ਕੀ ਬਣੂਗਾ, ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਕੀ ਬਣੂਗਾ। ਪਰ ਦੂਜੇ ਪਾਸੇ ਸਭ ਤੋਂ ਜ਼ਿਆਦਾ ਦੁੱਖ ਸਿਆਸਤ ਆ ਰਿਹਾ ਕਿ ਸਿਆਸਤ ਕਿਸ ਤਰੀਕੇ ਨਾਲ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੀ ਪਈ ਆ, ਕਿਸ ਤਰ੍ਹਾਂ ਇੱਕ ਦੂਜੇ ਨੂੰ ਦੋਸ਼ੀ ਕਰਾਰ ਦੇ ਰਹੀ ਹੈ, ਖੁਦ ਕਿਸ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਪਈ ਆ। ਫਿਰ ਕਿਸਾਨਾਂ ਦੇ ਮੁੱਦੇ ਤੇ ਦੋ ਵਰਗ ਬਣੇ ਪਏ ਆ। ਇੱਕ ਕਿਸਾਨ ਦੇ ਵੱਲ ਖੜੇ, ਉਹ ਕਹਿੰਦੇ ਕਿ ਕਿਸਾਨ ਨੂੰ ਅੱਗ ਲਾਉਣੀ ਚਾਹੀਦੀ ਆ, ਦੂਸਰੇ ਕਹਿੰਦੇ ਕਿ ਕਿਸਾਨ ਗਲਤ ਕਰਦਾ। ਸੋ ਚਾਰ ਚਫੇਰੇ ਕਾਵਾਂ ਰੌਲੀ ਪਈ ਹੋਈ ਆ। ਕੋਈ ਗੰਭੀਰਤਾ ਦੇ ਨਾਲ, ਕੋਈ ਠਰਮੇ ਦੇ ਨਾਲ ਨਾ ਤੇ ਹੱਲ ਵੱਲ ਸੋਚਦਾ ਪਿਆ, ਨਾ ਕੋਈ ਇਹ ਗੱਲ ਸੋਚਦਾ ਪਿਆ ਕਿ ਕੀ ਸਿਰਫ ਤੇ ਸਿਰਫ ਪਰਾਲੀ ਹੀ ਇਹਨਾਂ ਦਿਨਾਂ ਦੇ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ਜਾਂ ਕੋਈ ਹੋਰ ਵੀ ਕਾਰਨ ਰਹੇ ਹੋਣਗੇ। ਹੁਣ ਇੱਕ ਨਵੀਂ ਚੀਜ਼ ਜਿਹੜੀ ਅੱਜ ਇਸੇ ਬਹਿਸ ਬਸਈਏ ਚੋਂ ਨਿਕਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਲਿਖਿਆ ਸੀਗਾ, ਕਹਿੰਦਾ ਜੀ ਕਿ ਸਾਨੂੰ ਪੈਸੇ ਦਿਓ, ਅਸੀਂ ਆਪਣੀ ਇਸ ਪਰਾਲੀ ਦਾ ਕੋਈ ਨਾ ਕੋਈ ਹੱਲ ਸੁਝੀਏ। ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਕੇਂਦਰ ਦਾ ਖੇਤੀ ਮੰਤਰਾਲਾ ਹੈ, ਉਹਨਾਂ ਨੇ ਇਹਨਾਂ ਨੂੰ ਬਕਾਇਦਾ ਇੱਕ ਲਿਖਤੀ ਜਵਾਬ ਦਿੱਤਾ। ਉਹਨੇ ਆਖਿਆ ਕਿ ਸੱਜਣੋ, ਤੁਹਾਨੂੰ 2016-17 ਚ ਅਸੀਂ 49 ਕਰੋੜ 80 ਲੱਖ ਰੁਪਈਆ ਦਿੱਤਾ ਸੀ। ਉਸ ਤੋਂ ਬਾਅਦ ਇਸ ਵਰੇ, ਯਾਨੀ ਜਦੋਂ ਕਾਂਗਰਸ ਸਰਕਾਰ ਹੋਣ ਜਾ ਚੁੱਕੀ ਸੀਗੀ, ਤੇ ਐਤਕੀ ਵੀ ਤੁਹਾਨੂੰ ਅਸੀਂ 48.5 ਕਰੋੜ ਰੁਪਈਆ ਦਿੱਤਾ ਵਾ। ਉਹ ਕਿੱਥੇ ਘੱਲਿਆ ਤੁਸੀਂ? ਪਹਿਲਾਂ ਤੇ ਇਹ ਦੱਸੋ।
ਹੁਣ ਇਹ ਕਹਿੰਦੇ ਜੀ ਉਹ ਦੇਖੋ ਜਿਹੜਾ ਪਹਿਲਾ 49 ਕਰੋੜ ਰੁਪਈਆ ਸੀਗਾ ਉਹ ਤੇ ਅਕਾਲੀ ਜਾਣਨ, ਆਹ ਜਿਹੜਾ 48 ਕਰੋੜ ਰੁਪਈਆ ਸੀਗਾ ਇਹਦਾ ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਪਰ ਕੀਤਾ ਤੇ ਕੱਖ ਨਹੀਂ। ਇੱਥੇ ਕਿਸੇ ਵੀ ਇੱਕ ਥਾਂ ਤੇ ਕੀਤਾ ਕਰਾਇਆ ਨਜ਼ਰ ਨਹੀਂ ਆਉਂਦਾ ਸਰਕਾਰ ਦਾ। ਹੁਣ ਸਰਕਾਰ ਸਫਾਈਆਂ ਦਿੰਦੀ ਹੈ ਜੀ ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਪਰ ਸੱਚਾਈ ਇਹ ਹੈ ਕਿ ਪਿਛਲੀ ਸਰਕਾਰ ਨੇ ਵੀ ਕੱਖ ਨਹੀਂ ਕੀਤਾ। ਉਹਨਾਂ ਵੀ ਜਿਹੜਾ ਕੇਂਦਰ ਦਾ ਪੈਸਾ ਆਇਆ ਕਿਸੇ ਹੋਰ ਖੁੱਡ ਦੇ ਵਿੱਚ ਉਹਨਾਂ ਨੇ ਵੀ ਧੱਕ ਦਿੱਤਾ। ਇਹ ਵੀ ਲੱਗਦਾ ਕਿ ਕਿਸੇ ਨਾ ਕਿਸੇ ਹੋਰ ਪਾਸੇ ਇਹਨਾਂ ਨੇ ਡਾਇਵਰਟ ਕਰ ਦਿੱਤਾ। ਪਰ ਸਭ ਤੋਂ ਵੱਡਾ ਸਵਾਲ ਇੱਥੇ ਇਹੋ ਹੀ ਖੜਾ ਹੁੰਦਾ ਹੈ ਕਿ ਜੇ ਤੁਸੀਂ ਇੰਨਾ ਕੁ ਪੈਸਾ ਸਹੀ ਜਗ੍ਹਾ ਤੇ ਨਹੀਂ ਲਾ ਸਕਦੇ, ਤੇ ਜਿੱਦਾਂ ਹੁਣ ਕੈਪਟਨ ਅਮਰਿੰਦਰ ਸਿੰਘ 2000 ਕਰੋੜ ਰੁਪਈਆ ਮੰਗੀ ਜਾਂਦਾ, ਤਾਂ 2000 ਕਰੋੜ ਰੁਪਈਆ ਕਿੱਥੇ ਸਹੀ ਜਗ੍ਹਾ ਤੇ ਲਾਉਣਗੇ? ਇਹ ਤੇ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਕਿ ਤੁਸੀਂ ਤੇ 50-50 ਕਰੋੜ ਰੁਪਈਆ ਜਿਹੜਾ ਤੁਹਾਨੂੰ ਮਿਲਦਾ ਹੈ ਉਹ 50-50 ਕਰੋੜ ਰੁਪਈਏ ਦਾ ਨਹੀਂ ਕੋਈ ਤੁਸੀਂ ਲੱਖਾਂ ਲਾਉਂਦੇ ਪਏ ਕਿ ਉਹ ਕਿੱਥੇ ਗਿਆ। ਤੇ ਜੇ ਤੁਹਾਨੂੰ 2000 ਕਰੋੜ ਰੁਪਈਆ ਦਿੱਤਾ ਜਾਵੇ, ਕੀ ਗਰੰਟੀ ਆ ਕਿ ਉਹੀ 2000 ਕਰੋੜ ਰੁਪਈਆ ਜਿਹੜਾ ਉਹ ਤੁਸੀਂ ਪਰਾਲੀ ਲਈ ਵਰਤੋਗੇ? ਸਭ ਤੋਂ ਵੱਡਾ ਸਵਾਲ ਤੇ ਇਹੀ ਆ। ਪਰ ਲੱਗਦਾ ਇਹ ਆ ਕਿ ਕੇਂਦਰ ਨੇ ਇੰਨੇ ਕੁ ਪੈਸੇ ਨਾਲ ਇੱਕ ਤਾਂ ਪਿਛਲਾ ਬਕਾਇਆ ਕੱਢ ਲਿਆ ਜਿਹੜਾ ਇਹਨਾਂ ਨੇ ਆਪਣੇ ਬੰਦਿਆਂ ਨੂੰ ਹੀ ਦਿੱਤਾ ਹੋਇਆ ਸੀਗਾ, ਇੱਕ ਆ 48 ਕਰੋੜ ਰੁਪਈਏ ਵਾਲਾ ਅੰਕੜਾ ਕੱਢ ਲਿਆ, ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ। ਪਰ ਇੱਥੇ ਕਸੂਰ ਸਾਡੀਆਂ ਸਰਕਾਰਾਂ ਦਾ। ਇਹਨਾਂ ਨੂੰ ਘੱਟੋ ਘੱਟ ਜਿਹੜੇ ਪੈਸੇ ਆਏ ਸੀ ਉਹਦੇ ਲਈ ਪ੍ਰੋਗਰਾਮ ਤਿਆਰ ਕਰਕੇ ਗਰਾਊਂਡ ਤੇ ਇੰਪਲੀਮੈਂਟ ਕਰ ਦੇਣਾ ਚਾਹੀਦਾ ਸੀਗਾ। ਕਿਆ ਦੇਖੋ ਭਾਈ ਤੁਹਾਡੇ ਪੈਸੇ ਨਾਲ ਅਸੀਂ ਇੰਨਾ ਕੁ ਪ੍ਰੋਗਰਾਮ ਜਿਹੜਾ ਉਲੀਕ ਕੇ ਅਮਲ ਚ ਲੈ ਆਉਂਦਾ, ਲਿਆਓ ਹੁਣ ਦੂਸਰਾ ਪੈਸਾ ਲਿਆਓ। ਤਾਂ ਜਦੋਂ ਪਹਿਲਾ ਪੈਸਾ ਇਹਨਾਂ ਨੇ ਸਹੀ ਜਗ੍ਹਾ ਖਰਚਿਆ ਨਹੀਂ, ਹੁਣ ਦੂਸਰਾ ਕਿਸੇ ਨੇ ਕੀ ਦੇਣਾ। ਉੱਦਾਂ ਇਸ ਸਮੇਂ ਹਾਦਸਿਆਂ ਦਾ ਦੌਰ ਜਿਹੜਾ ਉਹ ਪੰਜਾਬ ਦੇ ਵਿੱਚ ਜਾਰੀ ਹੈ। ਪੰਜਾਬ ਦੇ ਵਿੱਚ ਕੀ ਹਰਿਆਣੇ ਦੇ ਵਿੱਚ ਵੀ ਜਾਰੀ ਆ। ਹਰਿਆਣੇ 'ਚ ਕੌਡੀ ਖੇਡਣ ਚੱਲੀਆਂ ਸੀ ਕੁੜੀਆਂ, ਉਹਨਾਂ ਦੀ ਕਰੂਜ਼ਰ ਗੱਡੀ ਗਾਂ ਟਰੱਕ ਦੇ ਨਾਲ ਟਕਰਾ ਗਈ, ਉੱਥੇ 8 ਕੁੜੀਆਂ ਤੇ ਜ਼ਖਮੀ ਹੋ ਗਈਆਂ, 2 ਕੁੜੀਆਂ ਦੀ ਮੌਤ ਹੋ ਗਈ ਆ। ਇੱਧਰ ਦੂਜੇ ਪਾਸੇ ਸਾਡੇ ਇੱਥੇ ਪੰਜਾਬ ਦੇ ਵਿੱਚ ਅੱਜ ਉਸੇ ਜਗ੍ਹਾ ਹੀ, ਲਗਭਗ ਉਸੇ ਜਗ੍ਹਾ ਹੀ ਜਿੱਥੇ ਆ ਥੋੜੇ ਦਿਨ ਪਹਿਲਾਂ 3-4 ਦਿਨ ਪਹਿਲਾਂ ਭੁੱਚੋ ਮੰਡੀ ਦੇ ਲਾਗੇ ਵਿਦਿਆਰਥੀ ਮਰੇ ਆ, ਉੱਥੇ ਭੁੱਚੋ ਮੰਡੀ ਦੇ ਕੋਲ ਹੀ ਇੱਕ ਫੌਜੀ ਜਾਈ ਜਾਂਦਾ ਸੀ ਬੀਕਾਨੇਰ ਛਾਉਣੀ ਨੂੰ, ਚੰਡੀਗੜ੍ਹ ਤੋਂ ਉਹਨੇ ਟੈਕਸੀ ਕੀਤੀ ਸੀਗੀ, ਉਹ ਟੈਕਸੀ ਇੱਥੇ ਹਾਦਸਾਗ੍ਰਸਤ ਹੋ ਗਈ ਆ ਕੇ ਭੁੱਚੋ ਮੰਡੀ ਦੇ ਲਾਗੇ। ਉਹ ਟੈਕਸੀ ਚਾਲਕ ਤੇ ਉਹ ਜਿਹੜਾ ਫੌਜੀ ਸੀਗਾ ਦੋਵੇਂ ਇੱਥੇ ਫੌਤ ਹੋ ਗਏ ਆ। ਯਾਨੀ ਇੱਕ ਪਾਸੇ ਪਰਾਲੀ ਦਾ ਜਿਹੜਾ ਧੂੰਆਂ ਹੈ ਉਹਦੇ ਵੱਲੋਂ ਕਹਿਰ ਕੀਤਾ ਜਾ ਰਿਹਾ ਜੋ ਉਹ ਵੀ ਜਾਰੀ ਆ, ਉਸ ਕਹਿਰ ਤੇ ਜੋ ਸਿਆਸਤ ਹੁੰਦੀ ਪਈ ਆ ਉਹ ਵੀ ਜਾਰੀ ਆ। ਤੀਸਰੇ ਪਾਸੇ ਨਾਲ ਜਿਹੜੇ ਹਾਦਸੇ ਚੱਲਦੇ ਪਏ ਆ ਉਹ ਵੀ ਜਾਰੀ ਆ। ਪਰ ਇੱਥੇ ਕਿਸੇ ਇੱਕ ਦਾ ਦੋਸ਼ ਨਹੀਂ ਅਸੀਂ ਕੱਢ ਸਕਦੇ ਕਿ ਸਿਆਸਤਦਾਨ ਹੀ ਇਕੱਲੇ ਦੋਸ਼ੀ ਆ ਜਾਂ ਕਿਸਾਨ ਹੀ ਇਕੱਲੇ ਦੋਸ਼ੀ ਆ। ਇੱਥੇ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਕਿ ਹਰ ਸ਼ਖਸ ਗੁਨਾਹਗਾਰ ਹੈ ਕੁਦਰਤ ਕੇ ਕਤਲ ਮੇਂ, ਇਹ ਹਵਾएं ਜ਼ਹਿਰੀਲੀ ਯੂੰ ਹੀ ਨਹੀਂ ਹੋਈ। ਸੋ ਇੱਥੇ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ। ਹੁਣ ਆ ਪਰਾਲੀ ਦਾ ਸੀਜ਼ਨ ਤੇ ਲੰਘ ਜਾਣਾ, 2-4 ਦਿਨ ਹੀ ਆ, ਉਸ ਤੋਂ ਬਾਅਦ ਵੀ ਵੇਖਾਂਗੇ ਨਾ ਕਿ ਜਿਹੜੇ ਲੋਕ ਅੱਜ ਕਿਸਾਨ ਨੂੰ ਨਿੰਦਦੇ ਆ, ਜਿਹੜੇ ਲੋਕ ਸਰਕਾਰ ਨੂੰ ਨਿੰਦਦੇ ਆ, ਕਿ ਉਹ ਆਪਣੇ ਵਾਤਾਵਰਨ ਨੂੰ ਚੁਗਿਰਦੇ ਨੂੰ ਕਿੱਦਾਂ ਸੰਭਾਲਦੇ ਆ। ਔਰ ਦੂਜੀ ਗੱਲ ਇਹ ਆ ਕਿ ਹੁਣ ਚਲੋ ਆਹ ਚੀਜ਼ ਪਿੱਛੇ ਲੰਘ ਗਈ ਆ, ਜਿਵੇਂ ਕਹਿੰਦੇ ਨਾ ਕਿ ਆਗੇ ਸੰਭਲ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਹੁਣ ਅੱਗੇ ਸਰਕਾਰਾਂ ਤੇ ਸਾਡੀ ਨਜ਼ਰ ਰਹੇਗੀ ਕਿ ਕੀ ਅੱਗੇ ਵੀ ਸੰਭਲਦੇ ਆ। ਜੇ ਨਹੀਂ ਸੰਭਲਦੇ, ਹੁਣ ਵੀ ਅੱਗੇ ਜਾ ਕੇ ਕੋਈ ਪ੍ਰਬੰਧ ਨਹੀਂ ਕਰਦੇ, ਕੋਈ ਕਦਮ ਨਹੀਂ ਚੁੱਕਦੇ, ਇਹਦਾ ਮਤਲਬ ਆ ਕਿ ਹਿੰਦੁਸਤਾਨ ਦੇ, ਇੰਡੀਆ ਦੇ ਜਿਹੜੇ ਹਾਕਮ ਆ ਇਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਵਾਸਤਾ ਨਹੀਂ ਹੈ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਕਿਉਂਕਿ ਜੇ ਐਤਕੀ ਤੀਜੇ ਸਾਲ ਵੀ ਇਹਨਾਂ ਕੱਖ ਨਹੀਂ ਕੀਤਾ ਨਾ, ਤਾਂ ਫੇਰ ਸਮਝੋ ਕਿ ਇਹਨਾਂ ਨੇ ਸਿਰਫ ਤੇ ਸਿਰਫ ਆਪਣਾ ਢਿੱਡ ਅੱਗੇ ਰੱਖ ਕੇ ਲੋਕਾਂ ਨੂੰ ਰੱਬ ਦੇ ਅੱਗੇ ਰੱਖਿਆ ਕਿ ਰੱਬ ਜੋ ਕਰੂਗਾ ਇਹਨਾਂ ਦੇ ਨਾਲ ਠੀਕ ਕਰੂਗਾ, ਸਾਨੂੰ ਉਮੀਦ ਹੈ ਕਿ ਕੁਛ ਵੀ ਨਹੀਂ ਗਲਤ ਕਰੂਗਾ। ਯਾਨੀ ਇਹ ਆਪਣੀ ਜ਼ਿੰਮੇਵਾਰੀ ਪ੍ਰਤੀ ਕੁਛ ਵੀ ਕਰਨ ਲਈ ਰਾਜ਼ੀ ਨਹੀਂ ਹੋਣਗੇ। ਜੇ ਐਤਕੀ ਤੀਜੇ ਸਾਲ ਵੀ ਇਹਨਾਂ ਨੇ ਲਗਾਤਾਰ ਇਹੋ ਹੀ ਕੰਮ ਕੀਤਾ ਤਾਂ ਸਮਝੋ ਫਿਰ ਇਸ ਸਰਕਾਰ ਤੋਂ ਲੋਕਾਂ ਦੀ ਉਮੀਦ ਰੱਖਣੀ ਹੈ ਜਿਹੜੀ ਉਹ ਖੁਦ ਨੂੰ ਧੋਖਾ ਦੇਣ ਦੇ ਸਮਾਨ ਹੋਏਗੀ। ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ 100 ਕਰੋੜ ਦੀ ਗੱਲ ਕਰਦੇ ਹਾਂ ਕਿ ਪਹਿਲੀ ਸਰਕਾਰ ਹੋਈ ਜਾਂ ਇਹ ਸਰਕਾਰ ਹੋਈ, ਮੰਤਰੀਆਂ ਸੰਤਰੀਆਂ ਦੇ ਪਤਾ ਨਹੀਂ ਉਹ ਕਿੱਥੇ ਕਰੋੜਾਂ ਦੇ ਕਰੋੜਾਂ ਚਲੇ ਜਾਂਦੇ ਆ। ਅਤੇ ਅੱਗੇ ਕਰਦੇ ਹਾਂ, ਪੰਜਾਬ ਦੇ ਵਿੱਚ ਹਿਰਾਸਤੀ ਮੌਤਾਂ ਦੇ ਵਿੱਚ ਬਹੁਤ ਵਾਧਾ ਹੋਇਆ। ਦੇਖੋ, ਹਿਰਾਸਤੀ ਮੌਤਾਂ ਪੂਰੇ ਹਿੰਦੁਸਤਾਨ ਦਾ ਹੀ ਇੱਕ ਬਹੁਤ ਭਖਦਾ ਮੁੱਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੇ ਮੁੱਦਿਆਂ ਤੇ ਚਰਚਾ ਬੜੀ ਘੱਟ ਹੁੰਦੀ ਆ। 2011 ਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਲਿਖਿਆ ਗਿਆ ਸੀਗਾ ਕਿ 2000 ਤੋਂ ਲੈ ਕੇ 2010 ਤੱਕ ਪੂਰੇ ਇੰਡੀਆ 'ਚ 14,186 ਹਿਰਾਸਤੀ ਮੌਤਾਂ ਹੋਈਆਂ।
ਹਿਰਾਸਤੀ ਮੌਤਾਂ ਤੋਂ ਕੀ ਭਾਵ ਆ? ਹਿਰਾਸਤੀ ਮੌਤਾਂ ਤੋਂ ਭਾਵ ਇਹ ਆ ਕਿ ਜਿਹੜਾ ਕੋਈ ਬੰਦਾ ਪੁਲਿਸ ਦੀ ਹਿਰਾਸਤ ਦੇ ਵਿੱਚ ਮਰ ਜਾਂਦਾ ਉਹਨੂੰ ਕਹਿ ਦਿੰਦੇ ਆ ਹਿਰਾਸਤੀ ਮੌਤ। ਇੱਕ ਹਿਰਾਸਤੀ ਮੌਤ ਇਹ ਹੁੰਦੀ ਹੈ ਜੋ ਕੁਦਰਤੀ ਹੋ ਜਾਵੇ, ਦੂਸਰੀ ਇਹ ਹੁੰਦੀ ਹੈ ਜਿਹਦੇ ਹੋਰ ਕਾਰਨ ਹੋਣ। ਸੋ ਇੱਥੇ ਵੀ ਦੋ ਤਰ੍ਹਾਂ ਦੀ ਹਿਰਾਸਤੀ ਮੌਤ ਹੁੰਦੀ ਆ। ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹਿਰਾਸਤੀ ਮੌਤਾਂ ਦਾ ਅੰਕੜਾ ਜਿਹੜਾ ਉਹ ਦਿਨ ਬ ਦਿਨ ਵੱਧਦਾ ਜਾਂਦਾ। ਕਿਸੇ ਨੇ RTI ਪਾ ਕੇ ਇਹ ਅੰਕੜਾ ਕਢਵਾਇਆ ਕਿ ਕੁੱਲ 50 ਸਾਲਾਂ ਦੇ ਵਿੱਚ ਕਿੰਨੇ ਕੈਦੀ ਆ ਜਿਹੜੇ ਮੌਤ ਦਾ ਸ਼ਿਕਾਰ ਹੋਏ ਜੇਲ੍ਹਾਂ 'ਚ, ਤੇ ਤੁਸੀਂ ਹੈਰਾਨ ਹੋਵੋਗੇ ਇਹਨਾਂ 50 ਸਾਲਾਂ ਦੇ ਵਿੱਚ 804 ਕੈਦੀਆਂ ਦੀ ਮੌਤ ਹੋਈ ਆ। ਪੰਜਾਬ ਛੋਟਾ ਜਿਹਾ ਸੂਬਾ ਜਿੱਥੇ ਜੇਲ੍ਹਾਂ ਦੇ ਵਿੱਚ ਲਗਭਗ 24-25 ਹਜ਼ਾਰ ਬੰਦੀ ਬੰਦ ਆ, ਔਰ ਇਹਨਾਂ ਛੋਟੇ ਜਿਹੇ ਪੰਜਾਬ ਦੀਆਂ ਜੇਲ੍ਹਾਂ 'ਚ ਦੇਖ ਲਓ ਕਿ ਇੰਨੇ ਲੋਕ ਤਾੜੇ ਹੋਏ ਆ, ਤੂੜੇ ਹੋਏ ਆ। ਉੱਥੇ ਬਹੁਤ ਸਾਰੇ ਕਾਰਨ ਆ ਜੇਲ੍ਹਾਂ ਦੇ ਵਿੱਚ ਜਿਹੜੀਆਂ ਇਹ ਹਿਰਾਸਤੀ ਮੌਤਾਂ ਦਾ ਅੰਕੜਾ ਵੱਧਦਾ ਪਿਆ। ਨਾ ਚੰਗਾ ਖਾਣਾ, ਨਾ ਚੰਗਾ ਪਾਣੀ ਹੈ, ਨਾ ਕੋਈ ਉੱਥੇ ਦਵਾਈ ਦਾ ਪ੍ਰਬੰਧ ਆ, ਨਾ ਸਫਾਈ ਦਾ ਪ੍ਰਬੰਧ ਆ। ਬਸ ਆਹ ਪ੍ਰਬੰਧ ਹੈਗੇ ਆ ਜਿਹਦੀਆਂ ਆਪਾਂ ਗੱਲਾਂ ਕਰਕੇ ਆਏ ਹਾਂ। ਸੋ ਬਹੁਤ ਸਾਰੇ ਕਾਰਨ ਨੇ। ਕਾਲਾ ਪੀਲੀਆ ਬਹੁਤ ਜ਼ਿਆਦਾ ਹੈ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ। ਏਡਜ਼ ਬਹੁਤ ਜ਼ਿਆਦਾ ਫੈਲੀ ਆ। ਫਰੀਦਕੋਟ ਜੇਲ੍ਹ ਦੇ ਵਿੱਚੋਂ ਇਹ ਅੰਕੜਾ ਆਇਆ ਸੀ ਪਿੱਛੇ ਜੇ ਕਿ ਇੱਥੇ ਦਰਜਨਾਂ ਕੈਦੀਆਂ ਨੂੰ ਏਡਜ਼ ਆ, ਕਿਉਂਕਿ ਇੱਥੇ ਜ਼ਿਆਦਾ ਟੀਕੇ ਲਾਉਂਦੇ ਆ ਡਰੱਗਸ ਵਾਲੇ। ਫਿਰੋਜ਼ਪੁਰ ਦੇ ਵਿੱਚੋਂ ਵੀ ਇੱਕ ਵਾਰੀ ਇਸ ਤਰ੍ਹਾਂ ਦਾ ਅੰਕੜਾ ਆਇਆ ਸੀਗਾ। ਲੁਧਿਆਣੇ ਦੇ ਵਿੱਚੋਂ ਬਹੁਤ ਸਾਰੀਆਂ ਜੇਲ੍ਹਾਂ 'ਚੋਂ ਇਸ ਤਰ੍ਹਾਂ ਦੇ ਅੰਕੜੇ ਆਉਂਦੇ ਰਹਿੰਦੇ ਆ। ਯਾਨੀ ਕਹਿਣ ਦਾ ਮਤਲਬ ਹੈ ਕਿ ਨਾ ਸਫਾਈ ਆ, ਨਾ ਦਵਾਈ ਆ, ਨਾ ਚੰਗਾ ਖਾਣ ਨੂੰ ਹੈ, ਨਾ ਚੰਗਾ ਪੀਣ ਨੂੰ ਆ। ਸੋ ਇਸ ਸੂਰਤ ਦੇ ਵਿੱਚ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਸ਼ਾਇਦ ਤੁਸੀਂ ਥੋੜ੍ਹੇ ਦਿਨ ਪਹਿਲਾਂ ਸੁਣਿਆ ਹੀ ਹੋਣਾ ਕਿ ਲੁਧਿਆਣੇ ਜੇਲ੍ਹ ਦੇ ਇੱਕ ਡਾਕਟਰ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਗੱਲ ਕਹੀ ਸੀਗੀ ਕਿ ਜਿਹੜਾ ਖਾਣਾ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਪਰੋਸਿਆ ਜਾ ਰਿਹਾ, ਜੇ ਇਹ ਖਾਣਾ ਖਵਾ ਕੇ ਤੁਸੀਂ ਆਖੋ ਨਾ ਕਿ ਕੈਦੀ ਸਿਹਤਮੰਦ ਰਹੂਗਾ ਤੇ ਫਿਰ ਤੁਸੀਂ ਭੁਲੇਖੇ 'ਚ ਹੋ। ਮਤਲਬ ਕਿ ਉਹ ਖਾਣਾ ਬੰਦੇ ਨੂੰ ਸਰਵਾਈਵ ਕਰਨ ਜੋਗਾ ਵੀ ਨਹੀਂ ਕਰਦਾ। ਜਿੰਨਾ ਕੁ ਬੰਦੇ ਨੂੰ ਖਾਣਾ ਸਰਵਾਈਵ ਲਈ ਚਾਹੀਦਾ, ਸਰਵਾਈਵਿੰਗ ਲਈ ਚਾਹੀਦਾ, ਉਹਨਾਂ ਲੋੜੀਂਦੀ ਮਾਤਰਾ 'ਚ ਵੀ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਚਾਹੀਦਾ। ਸੋ ਇੱਕ ਬਹੁਤ ਗੰਭੀਰ ਸਮੱਸਿਆ। ਉੱਦਾਂ ਹਿਰਾਸਤੀ ਮੌਤਾਂ ਦੀ ਜੇ ਗੱਲ ਕਰੀਏ, ਥਾਣਿਆਂ ਦੇ ਵਿੱਚ ਵੀ ਸਾਡੇ ਇੱਥੇ ਬਹੁਤ ਹੋਈ ਜਾਂਦੀਆਂ। ਇੱਕ ਵਾਰੀ ਬਰਨਾਲੇ ਦੇ ਵਿੱਚ ਹੋਮਗਾਰਡ ਦਾ ਹੀ ਜਵਾਨ ਸੀ ਪੁਲਿਸ ਦਾ, ਉਹਦੇ ਮੁੰਡੇ ਨੇ ਇੱਕ ਚੋਰੀ ਕੀਤੀ, ਚੋਰੀ ਦੇ ਦੋਸ਼ ਦੇ ਵਿੱਚ ਉਹਨੂੰ ਫੜ ਲਿਆ ਗਿਆ। ਔਰ ਕਮਾਲ ਦੀ ਗੱਲ ਆ ਕਿ ਉਹ ਬੰਦਾ ਹਵਾਲਾਤ ਦੇ ਅੰਦਰ ਹੀ ਸਪਰੇਅ ਪੀ ਗਿਆ। ਹੁਣ ਹਵਾਲਾਤ ਦੇ ਵਿੱਚ ਦੇਖੋ ਕਿਵੇਂ ਜ਼ਹਿਰ ਪਹੁੰਚਿਆ ਹੋਊਗਾ। ਇੱਕ ਕੁੜੀ ਨੂੰ ਮਾਨਸਾ ਦੇ ਵਿੱਚ ਥਾਣੇ ਅੰਦਰ ਇਨਵੈਸਟੀਗੇਸ਼ਨ ਲਈ ਬੁਲਾਇਆ ਗਿਆ ਸੀਗਾ, ਕੁੜੀ ਨੇ ਥਾਣੇ ਦੇ ਵਿੱਚ ਹੀ ਫਾਹ ਲੈ ਲਿਆ। ਹੁਣ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਕਿ ਥਾਣੇ ਦੇ ਵਿੱਚ ਫਾਹ ਲੈ ਲਿਆ। ਔਰ ਜੇਲ੍ਹਾਂ ਦੇ ਵਿੱਚ ਵੀ 2-3 ਸ਼ਿਕਾਇਤਾਂ ਇਸ ਤਰ੍ਹਾਂ ਦੀਆਂ ਆਈਆਂ ਜਿੱਥੇ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ ਉਹ ਨੋਟਿਸ ਲੈ ਕੇ ਬੈਠਾ ਉਹਨਾਂ ਕੇਸਾਂ ਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਵੀ ਜ਼ਹਿਰ ਦੀ ਪੁਸ਼ਟੀ ਹੋਈ ਆ ਕਿ ਕੈਦੀ ਨੇ ਜ਼ਹਿਰ ਖਾਧਾ ਸੀ। ਹੁਣ ਜੇਲ੍ਹਾਂ ਦੇ ਵਿੱਚ ਜ਼ਹਿਰ ਤੱਕ ਪਹੁੰਚ ਜਾਂਦਾ ਤੇ ਫਿਰ ਉੱਥੇ ਇਸ ਤਰ੍ਹਾਂ ਦੀਆਂ ਮੌਤਾਂ ਹੋਊਗੀਆਂ। ਬਿਲਕੁਲ ਜੀ, ਜਿਹੜੀ ਚੀਜ਼ ਬਾਹਰੋਂ ਨਹੀਂ ਮਿਲਦੀ ਉਹ ਜੇਲ੍ਹ ਦੇ ਅੰਦਰੋਂ ਹੀ ਮਿਲ ਜਾਂਦੀ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, ਇੱਕ ਸੂਰੀ ਨਾਂ ਦਾ ਬੰਦਾ ਆ, ਉਹ ਬੜੇ ਉਲਟੇ ਸਿੱਧੇ ਬਿਆਨ ਦੇ ਰਿਹਾ ਸੀਗਾ, ਪਰ ਹੁਣ ਉਸ ਦੇ ਜੁਰਮਾਂ ਦੇ ਵਿੱਚ ਵਾਧਾ, ਜ਼ਮਾਨਤ ਨਹੀਂ ਮਿਲੀ। ਚੰਗਾ ਜੀ, ਇਹਨੂੰ ਜ਼ਮਾਨਤ ਦੇ ਕੇ ਵੀ ਕੀ ਕਰਨਾ? ਇਹਨੇ ਕਿਹੜੇ ਇੱਥੇ ਅੰਬ ਤੋੜਨੇ ਆ? ਇਹਨੇ ਸਮਾਜ ਨੂੰ ਹੀ ਤੋੜਨ ਦਾ ਕੰਮ ਕਰਨਾ। ਇਹਨੂੰ ਵੈਸੇ ਨੱਥਿਆ ਸੀਗਾ ਪੁਲਿਸ ਨੇ 4-5 ਦਿਨ ਪਹਿਲਾਂ, ਇਹਦੇ ਤੇ ਕੇਸ ਪਾ ਦਿੱਤਾ ਗਿਆ ਵੱਖ-ਵੱਖ ਧਾਰਾਵਾਂ ਅਧੀਨ। ਉਸ ਤੋਂ ਬਾਅਦ ਇਹਨੂੰ ਅੰਮ੍ਰਿਤਸਰ ਜੇਲ੍ਹ 'ਚ ਘੱਲਿਆ। ਉੱਥੇ ਜੇਲ੍ਹ ਵਾਲਿਆਂ ਨੇ ਲਿਆ ਨਹੀਂ। ਉਹਨਾਂ ਨੇ ਆਖਿਆ ਕਿ ਐਵੇਂ ਕੋਈ ਇਹਨੂੰ ਜੋਤ ਪਤਾੰਗ ਕਰ ਦੂਗਾ, ਇਹਨੂੰ ਕਿਸੇ ਹੋਰ ਪਾਸੇ ਲੈ ਜਾਓ। ਮੁੜ ਕੇ ਇਹਨੂੰ ਪਠਾਨਕੋਟ ਜੇਲ੍ਹ ਦੇ ਵਿੱਚ ਬੰਦ ਕੀਤਾ। ਪਰ ਕੱਲ ਦੱਸਦੇ ਆ ਕਿ ਜ਼ਮਾਨਤ ਲਾ ਕੇ ਜ਼ਮਾਨਤ ਲੈ ਚੱਲਿਆ ਸੀ, ਪਰ ਐਨ ਮੌਕੇ ਤੇ ਪੁਲਿਸ ਨੇ ਇਹਦੇ ਕੇਸ ਦੀਆਂ ਧਾਰਾਂ ਦੇ ਵਿੱਚ ਥੋੜ੍ਹੇ ਜਿਹੇ ਹੋਰ ਕੋਕੇ ਜੜ ਦਿੱਤੇ। ਦਫਾ 115, 117, 153, 20, 506, 509, 295 ਇਹਨਾਂ ਧਾਰਾਵਾਂ ਤਹਿਤ ਇਹਨਾਂ ਨੇ ਹੋਰ ਧਾਰਾਵਾਂ ਦੇ ਵਿੱਚ ਵਾਧਾ ਕਰ ਦਿੱਤਾ। ਸੋ ਜਿਹੜੀ ਜ਼ਮਾਨਤ ਇਹਨੂੰ ਮਿਲਦੀ ਪਈ ਸੀਗੀ ਉਹ ਮਿਲਦੀ ਜ਼ਮਾਨਤ ਰਹਿ ਗਈ ਕਿਉਂਕਿ ਇਹਦੇ ਜੁਰਮ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਪੁਲਿਸ ਵੱਲੋਂ। ਸੋ ਇਹ ਪੁਲਿਸ ਨੇ ਹੁਣ ਕਿਉਂ ਕੀਤਾ? ਇਹ ਸਾਫ਼ ਹੀ ਹੋ ਗਿਆ ਕਿਉਂਕਿ ਪੁਲਿਸ ਨਹੀਂ ਚਾਹੁੰਦੀ ਕਿ ਬੰਦਾ ਬਾਹਰ ਆਵੇ, ਕਿਉਂਕਿ ਇਸ ਬੰਦੇ ਨੇ ਜੋ ਕਰਤੂਤ ਕੀਤੀ ਆ ਉਹ ਕਰਤੂਤ ਸਮਾਜ ਨੂੰ ਤੋੜਨ ਵਾਲੀ ਆ। ਔਰ ਇਹ ਆਪਣੇ ਆਪ ਨੂੰ ਲੋਕ ਲੀਡਰ ਕਹਿੰਦੇ ਕਿ ਅਸੀਂ ਆਗੂ ਆ ਇੱਕ ਧਰਮ ਵਿਸ਼ੇਸ਼ ਤੇ ਇੱਕ ਫਿਰਕਾ ਵਿਸ਼ੇਸ਼ ਦੇ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਵਿੱਚ ਲੀਡਰ ਵਾਲਾ ਤਾਂ ਕੋਈ ਗੁਣ ਹੈ ਹੀ ਨਹੀਂ ਗਾ। ਇਹ ਤਾਂ ਇੱਦਾਂ ਲੱਗਦਾ ਜਿਵੇਂ ਕੋਈ ਟੋਲਾ ਬਣਿਆ ਹੋਵੇ ਜਿਹਦਾ ਕੰਮ ਇੱਕ ਤਾਂ ਇਹ ਹੈ ਕਿ ਸਮਾਜ ਦੇ ਵਿੱਚ
ਪਾਟਕ ਪਾਉਣਾ ਤੇ ਦੂਸਰਾ ਇਹ ਆ ਕਿ ਆਪਣੇ ਲਈ ਸਮਾਨ ਪੈਦਾ ਕਰਨਾ। ਕੋਈ ਗਨਮੈਨਾਂ ਦਾ ਪ੍ਰਬੰਧ ਕਰੀ ਜਾਂਦਾ, ਕੋਈ ਠੱਗੀ ਠੋਰੀ ਚਲਾਈ ਜਾਂਦਾ, ਕੋਈ ਰੇਹੜੀਆਂ ਵਾਲਿਆਂ ਤੋਂ, ਕੋਈ ਫੜੀਆਂ ਵਾਲਿਆਂ ਤੋਂ, ਕੋਈ ਵਸੂਲੀਆਂ ਕਰੀ ਜਾਂਦਾ, ਕੋਈ ਜੂਏ ਵਾਲਿਆਂ ਤੋਂ। ਇਹ ਇਹੋ ਜਿਹਾ ਧੰਦਾ ਚੱਲਿਆ ਜਿਹਦੇ ਵਿੱਚ ਇੱਕ ਧਰਮ ਦਾ ਝੰਡਾ ਚੁੱਕ ਕੇ ਲੋਕ ਤੁਰ ਪੈਂਦੇ ਆ। 5-7 ਇਸ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਕੇ ਆਪਣਾ ਨਾਮ ਬਣਾ ਲੈਂਦੇ, ਤੋਰੀ ਫੁਲਕਾ ਚਲਾ ਲੈਂਦੇ ਆ। ਇਹੋ ਜਿਹੇ ਬੰਦਿਆਂ ਦੇ ਖਿਲਾਫ ਵੀਡੀਓ ਦੇ ਬਰੋਬਰ ਵੀਡੀਓ ਪਾਉਣ ਨਾਲੋਂ ਚੰਗਾ ਕਿ ਇਹਨਾਂ ਤੇ ਕੇਸ ਹੀ ਪਵਾਏ ਹੋਣ। ਆ ਜਿੱਦਾਂ ਸੂਰੀ ਦੇ ਇਹਨਾਂ ਨੇ ਕੇਸ ਪਵਾ ਕੇ ਇਹਨੂੰ ਅੰਦਰ ਭਜਵਾਇਆ, ਹੁਣ ਆਪੇ ਇਹਦੇ ਆਨੇ ਬਾਹਰ ਆ ਜਾਣਗੇ। ਜਦੋਂ ਆਊਗਾ ਆ ਕੇ ਵੀ ਸੋਚ ਕੇ ਬੋਲੂਗਾ ਕਿ ਕਿਤੇ ਪਿਛਲੀ ਜ਼ਮਾਨਤ ਨਾ ਕੈਂਸਲ ਹੋ ਜਾਵੇ, ਕਿਤੇ ਅੱਗੇ ਕੇਸ ਨਾ ਪੈ ਜਾਵੇ। ਸੋ ਜਿਹੜੇ ਇਹੋ ਜਿਹੇ 5-7 ਲਟੌਰ ਸੰਘ ਫਿਰਦੇ ਆ ਪੰਜਾਬ ਦੇ ਵਿੱਚ, ਇਹਨਾਂ ਤੇ ਇਸ ਤਰ੍ਹਾਂ ਦਾ ਹੀ ਚਲਾਉਣਾ ਚਾਹੀਦਾ ਸਿਲਸਿਲਾ ਕਿ ਕੇਸ ਚੱਲਣ, ਟਿਬਰੀ ਟੈਟ ਰਵੇ। ਫਿਰ ਮੇਰੇ ਖਿਆਲ ਦੇ ਨਾਲ ਡਾਂਗ ਚੁੱਕਣ ਦੀ ਜ਼ਰੂਰਤ ਹੀ ਨਹੀਂ ਜੇ ਇੱਦਾਂ ਹੀ ਇਹ ਕਾਬੂ ਆ ਜਾਣ। ਬਿਲਕੁਲ ਜੀ, ਚਾਹੀਦੀ ਤਾਂ ਇਸ ਤਰ੍ਹਾਂ ਹੀ ਆ ਜੋ ਸਮਾਜ ਨੂੰ ਲੜਾਉਂਦੇ ਆ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ। ਅਤੇ ਸਰੋਤੇ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ, ਜੋ ਕਰਦੇ ਨੇ ਖਬਰਾਂ ਦੱਸਦੇ ਨੇ ਕਿ ਕੀ ਕੁਛ ਪੰਜਾਬ ਦੇ ਵਿੱਚ, ਭਾਰਤ ਵਿੱਚ ਹੋ ਰਿਹਾ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।